ਨੇ ਤੇ ਨਾਲੋਂ ਨਾਲ ਆਪਾਂ ਰਲ ਮਿਲ ਕੇ ਚਰਚਾ ਕਰਦੇ ਹੁੰਦੇ ਹਾਂ ਕਿਸੇ ਵੀ ਪੱਖ ਦੇ ਇਸ਼ੂ ਨੂੰ ਲੈ ਕੇ, ਮਸਲੇ ਨੂੰ ਲੈ ਕੇ, ਚਾਹੇ ਉਹ ਇੱਥੋਂ ਦਾ ਪੰਜਾਬੀ ਭਾਈਚਾਰੇ, ਪੰਜਾਬੀ ਕਾਰੋਬਾਰੀਆਂ ਦਾ ਕੋਈ ਮਸਲਾ ਹੋਏ ਤੇ ਚਾਹੇ ਉਹ ਮਸਲਾ ਹੋਵੇ ਉੱਥੋਂ ਦੇ ਪੰਜਾਬ ਦਾ, ਭਾਰਤ ਦਾ। ਬਹੁਤ ਸਾਰੀਆਂ ਖਬਰਾਂ ਤੁਸੀਂ ਸੁਣਦੇ ਹੀ ਹੋ ਅਕਸਰ, ਉਹਨਾਂ ਹੀ ਖਬਰਾਂ ਦੇ ਵਿੱਚੋਂ ਜਿਹੜੇ ਸਾਡੇ ਮਸਲੇ ਹੁੰਦੇ ਨੇ, ਸਾਡੇ ਪੱਖ ਦੇ ਹੁੰਦੇ ਨੇ, ਪਰ ਮਸਲਿਆਂ ਦੇ ਵੱਲ ਨੂੰ ਵਧਾਂਗੇ ਤੇ ਆਪਣੇ ਨਾਲ ਰਾਜ ਕਰਮਵੀਰ ਸਿੰਘ ਜੀ ਨੂੰ ਜੋੜਦੇ ਹਾਂ। ਸਭ ਤੋਂ ਪਹਿਲਾਂ ਰਾਜ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਬਹੁਤ ਬਹੁਤ ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ ਤੇ ਸਾਂਝੀ ਸਾਥ ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੋ ਇਸ ਪ੍ਰੋਗਰਾਮ ਦੇ ਸਪਾਂਸਰ ਦੱਸਦੇ ਚੱਲੀਏ ਜੀ ਤੁਹਾਨੂੰ, ਤੇ ਧੰਨਵਾਦ ਆ ਉਹਨਾਂ ਦਾ ਜਿਹੜੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਨੇ ਤੇ ਤੁਹਾਡੇ ਤੱਕ ਪਹੁੰਚਾਉਣ ਦਾ ਜ਼ਰੀਆ ਬਣਦੇ ਨੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੀ ਕਾਰੋਬਾਰ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408 272 2500 ਡਾਇਲ ਕਰ ਸਕਦੇ ਹੋ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਸਲਾਹ ਕਰਨੀ ਹੈ ਤਾਂ 415 909 0503 ਡਾਇਲ ਕਰਕੇ ਕਰ ਸਕਦੇ ਹੋ। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ, ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ 855 905 2575 ਤੇ। ਰਾਜ ਜੀ, ਅੱਜ ਕਿਹੜੇ ਮਸਲਿਆਂ ਨੂੰ ਲੈ ਕੇ ਆਪਾਂ ਜਿਹੜੀ ਗੱਲਬਾਤ ਆ ਕਰਾਂਗੇ, ਤੇ ਨਾਲੋਂ ਨਾਲ ਜਿਹੜਾ ਸਾਡਾ ਨੰਬਰ ਆ ਉਹ ਵੀ ਤੁਹਾਨੂੰ ਦੱਸਦੇ ਚੱਲ ਗਏ 408 272 5200 ਤੇ ਡਾਇਲ ਕਰਕੇ ਤੁਸੀਂ ਇਹਨਾਂ ਸੰਵਾਦ ਦੇ ਵਿੱਚ, ਚਰਚਾਵਾਂ ਦੇ ਵਿੱਚ ਆਪਣੀ ਹਿੱਸੇਦਾਰੀ ਜਿਹੜੀ ਆ ਲੈ ਸਕਦੇ ਹੋ। ਜੀ ਰਾਜ ਜੀ। ਬਿਲਕੁਲ ਪ੍ਰਵੀਨ, ਆਪਾਂ ਦੇਖਦੇ ਹਾਂ ਵੀ ਜਿਸ ਥਾਂ ਤੋਂ ਆਪਾਂ ਆਏ ਹਾਂ, ਜੀ। ਘਪਲਿਆਂ ਦਾ ਹੁਣ ਮੁਲਕ ਜਿਹੜਾ ਉਹ ਬਣ ਕੇ ਰਹਿ ਗਿਆ। ਹੂੰ। ਕਰਪਸ਼ਨ, ਭ੍ਰਿਸ਼ਟਾਚਾਰ, ਅੱਤ ਦੀ ਜਿਹੜੀ ਆ ਉੱਥੇ ਵੱਧ ਚੁੱਕੀ ਆ। ਤੁਹਾਡਾ ਕੋਈ ਛੋਟਾ ਕੰਮ ਹੋਵੇ, ਚਾਹੇ ਕੋਈ ਵੱਡਾ ਕੰਮ ਹੋਵੇ, ਉਸ ਦੇ ਵਿੱਚ ਇਹ ਸਾਰਾ ਕੁਝ ਜੁੜੇ ਆ। ਤੇ ਅਫਸੋਸ ਦੀ ਗੱਲ ਆ ਵੀ ਜਿਹੜੇ ਚਿੱਟੇ ਕੁੜਤੇ ਪਜਾਮੇ ਪਾ ਕੇ ਲੋਕਾਂ ਦੇ ਵਿੱਚ ਸੱਥਾਂ 'ਚ ਆ ਕੇ ਖੜਦੇ ਆ, ਕਹਿੰਦੇ ਆ ਵੀ ਭਾਈ ਅਸੀਂ ਤੁਹਾਡਾ ਕਰਾਂਗੇ ਭਲਾ, ਜੀ। ਤੁਹਾਨੂੰ ਆਹ ਵਾਅਦੇ ਕਰਦੇ, ਉਹ ਕਰਦੇ ਆ, ਪਰ ਜਿੱਦਾਂ ਹੀ ਉਹ ਪਾਵਰ ਵਾਲੀ ਕੁਰਸੀ ਤੇ ਬਹਿੰਦੇ ਆ, ਉਹਨਾਂ ਹੂੰ। ਨੂੰ ਇੱਕ ਤਾਂ ਪਾਵਰ ਭ੍ਰਿਸ਼ਟ ਕਰ ਦਿੰਦੀ ਆ, ਤੇ ਉੱਤੋਂ ਜਿਹੜਾ ਆ ਮਾਇਆ ਦਾ ਮੋਹ ਆ ਉਹ ਨਹੀਂ ਛੱਡਦੇ, ਤੇ ਉਹਦੇ ਵਿੱਚ ਇੰਨੇ ਕੁ ਜ਼ਿਆਦਾ ਲੀਨ ਹੋ ਜਾਂਦੇ ਆ ਵੀ ਸਭ ਕੁਛ ਹੀ ਦੁਨੀਆ ਨੂੰ, ਮੁਲਕ ਨੂੰ, ਸੂਬੇ ਨੂੰ ਜਿਹੜਾ ਉਹ ਵੇਚ ਵੱਟ ਕੇ ਖਾਣ ਦੀ ਗੱਲ ਕਰਦੇ ਆ। ਜੀ। ਜਦੋਂ ਦਾ ਧਰਮ ਸੋਤ ਅੰਦਰ ਹੋਇਆ ਆ ਪ੍ਰਵੀਨ ਜੀ, ਵੀ ਉਦੋਂ ਤੋਂ ਨਾ ਇੱਕ ਗੱਲ ਸੋਸ਼ਲ ਮੀਡੀਆ ਤੇ ਬੜੀ ਜਿਹੜੀ ਉਹ ਚਰਚਾ ਚੱਲ ਰਹੀ ਆ। ਹੂੰ। ਕਹਿੰਦੇ ਉਹ ਇਹ ਮਜ਼ਾਕ ਦੇ ਰੂਪ ਦੇ ਵਿੱਚ ਆ, ਪਰ ਇਸ ਦੇ ਵਿੱਚ ਅਸਲੀਅਤ ਛਿਪੀ ਆ। ਜੀ। ਕਹਿੰਦੇ ਵੀ ਪੁੱਛਿਆ ਕਿਸੇ ਨੂੰ ਵੀ ਧਰਮ ਸੋਤ ਜਿਹੜਾ ਉਹ ਕਿਹੋ ਜਿਹਾ ਬੰਦਾ ਸੀ, ਤਾਂ ਅੱਗੋਂ ਕੋਈ ਕਹਿੰਦਾ ਯਾਰ ਉਹ ਤਾਂ ਸਾਧੂ ਬੰਦਾ ਸੀ, ਲੱਕੜਾਂ ਵੇਚ ਕੇ ਆਪਣਾ ਰੋਜੀ ਰੋਟੀ ਜਿਹੜੀ ਉਹ ਕਰਦਾ ਹੂੰ। ਸੀਗਾ। ਹੁਣ ਤੁਸੀਂ ਦੇਖੋ ਵੀ ਸਭ ਨੂੰ ਪਤਾ ਆ ਵੀ ਅਸਲ 'ਚ ਉਹਦੇ ਵਿੱਚ ਕੀ ਆ। ਜੀ। 35,000 ਤੋਂ ਵੱਧ ਰੁੱਖ ਉਸਨੇ ਵਢਵਾਤਾ, 500 ਵੱਢੀ ਜਿਹੜੀ ਆ ਉਸਨੇ ਉਸ ਹਰ ਇੱਕ ਰੁੱਖ ਦੇ ਵਿੱਚੋਂ ਵੇਚਣ ਦੀ ਲਈ ਆ। ਇਹ ਕਥਿਤ ਤੌਰ ਦੇ ਉੱਤੇ ਦਾਅਵਾ ਹੈਗਾ ਆ, ਉਸ ਦੇ ਉਲਟ ਵੀ ਇਹਨੇ ਇਸ ਤਰੀਕੇ ਦੇ ਨਾਲ ਭ੍ਰਿਸ਼ਟਾਚਾਰ ਕੀਤਾ ਆ। ਹੁਣ ਕਈ ਜਿਹੜੇ ਆਸ਼ੂ ਆ ਉਹ ਹੁਣ ਜਿਹੜੇ ਆ ਉਹ ਹਾਈ ਕੋਰਟ ਦਾ ਰੁੱਖ ਕਰੀ ਬੈਠੇ ਆ। ਹੋਈ ਹੂੰ। ਕੀ ਜਾਂਦਾ ਆ, ਬਾਜਵਾ ਹੋਣਾ ਦੀ ਗੱਲ ਜਿਹੜੀ ਆ ਉਹ ਸਾਹਮਣੇ ਆ ਰਹੀ ਆ। ਸੋ ਅੱਜ ਆਪਾਂ ਉਹਨਾਂ ਦੀ ਜਿਹੜੀ ਉਹ ਚਰਚਾ ਕਰਾਂਗੇ ਵੀ ਜਿਹੜੀਆਂ ਇਸ ਟਾਈਮ ਕਾਰਵਾਈਆਂ ਬੜੀਆਂ ਤੇਜ਼ੀ ਦੇ ਨਾਲ ਹੂੰ। ਵੱਡੇ ਵੱਡੇ ਮੰਤਰੀਆਂ ਸੰਤਰੀਆਂ ਦੇ ਉੱਤੇ ਜਿਹੜੀਆਂ ਚੱਲ ਰਹੀਆਂ, ਅੱਗੇ ਵੈਸੇ ਬਹੁਤ ਘੱਟ ਦੇਖਿਆ ਗਿਆ ਸੀਗਾ ਵੀ ਜੀ। ਇਦਾਂ ਦੀਆਂ ਕਾਰਵਾਈਆਂ ਇੰਨੀ ਤੇਜ਼ੀ ਦੇ ਨਾਲ ਹੁੰਦੀਆਂ, ਕਿਉਂਕਿ ਨਹੀਂ ਤਾਂ ਕਲੀਨ ਚਿੱਟਾਂ ਲੈ ਕੇ ਮੁੱਖ ਮੰਤਰੀ ਬੜੇ ਆਪਾਂ ਚਿੱਟੇ ਕੁੜਤੇ ਪਜਾਮੇ ਵਾਲੇ ਦੇਖੇ ਆ, ਜਿਹਨੂੰ ਜੀ ਕੀਤਾ ਹਰ ਇੱਕ ਮੁੱਦੇ ਦੇ ਵਿੱਚ ਕਲੀਨ ਚਿੱਟ ਜਿਹੜੀ ਆ ਉਹ ਮਿਲਦੀ ਰਹੀ ਆ। ਸੋ ਇਹ ਕਾਰਵਾਈਆਂ ਇਸ ਟਾਈਮ ਇਹਨਾਂ ਮੰਤਰੀਆਂ ਸੰਤਰੀਆਂ ਦੇ ਉੱਤੇ ਜਿਹੜੀਆਂ ਹੋ ਰਹੀਆਂ ਆ, ਪਰ ਇਵੈਂਚੁਅਲੀ ਅੰਡਰਲਾਈਨਿੰਗ ਗੱਲ ਉਹੀ ਪ੍ਰਵੀਨ ਜੀ ਇਸ 'ਚ ਹੈਗੀ ਆ ਵੀ ਭ੍ਰਿਸ਼ਟ ਹੋ ਚੁੱਕੇ ਨੇ। ਲੋਕਾਂ ਦਾ ਖੂਨ ਪਸੀਨਾ, ਹੱਕ ਦੀ ਕਮਾਈ ਜਿਹੜੀ ਆ ਉਹ ਲੁੱਟਣ ਦੇ ਉੱਤੇ ਤੁਲੇ ਪਏ ਨੇ। ਦੇਖੋ, ਜਿਹੜੇ ਤਰੀਕੇ ਨਾਲ ਸਰਕਾਰ ਅੱਗੇ ਵਧ ਰਹੀ ਆ ਔਰ ਜਿਹੜੇ ਤਰੀਕੇ ਨਾਲ ਕਾਂਗਰਸ ਦੇ ਮੰਤਰੀਆਂ ਦੀ ਤੁਸੀਂ ਗੱਲ ਛੇੜੀ ਆ ਰਾਜ ਜੀ, ਪਹਿਲੀ ਗੱਲ ਤਾਂ ਇਹ ਵਿਚਾਰੇ ਮਾਯੂਸ ਹੋਣੇ ਆ ਵੀ 4-5 ਮੰਤਰੀ ਤਾਂ ਜਿਹੜੇ ਆ ਉਹ ਭਾਜਪਾ 'ਚ ਜਾ ਰਲੇ ਆ। ਹੂੰ। ਤੁਹਾਨੂੰ ਪਤਾ ਹੀ ਹੈ, ਕੇਵਲ ਸਿੰਘ ਢਿੱਲੋਂ, ਰਾਜ ਵੇਰਕਾ, ਰਾਜਕੁਮਾਰ ਵੇਰਕਾ ਜੀ, ਤੇ ਨਾਲ ਹੋਰ ਕਈ ਜਿਹੜੇ ਵੱਡੇ ਚਿਹਰੇ ਆ, ਬਲਵੀਰ ਸਿੰਘ ਸਿੱਧੂ, ਕਾਂਗੜ। ਹੂੰ। ਕਾਂਗੜ, ਹਾਂਜੀ। ਹੂੰ। ਤੇ ਦੂਜੇ ਪਾਸੇ ਜਿਹੜੇ ਬਚੇ-ਖੁਚੇ ਵਿਚਾਰੇ ਮੰਤਰੀ ਆ, ਉਹਨਾਂ ਦੇ ਤੜਕੇ ਆ ਕੇ ਡੋਰਬੈਲ ਜਿਹੜੀ ਆ ਉਹ ਵਿਜੀਲੈਂਸ ਖੜਕਾ ਦਿੰਦੀ ਹੈ ਜਾਂ ਹੂੰ। ਪੰਜਾਬ ਪੁਲਿਸ ਖੜਕਾ ਦਿੰਦੀ ਹੈ। ਸੋ ਅੱਜ ਵੀ ਜਦੋਂ ਪ੍ਰੋਗਰਾਮਾਂ ਦੇ ਵਿੱਚ ਚਰਚਾ ਕਰ ਰਹੇ ਹਾਂ ਤੇ ਉਦੋਂ ਇਹ ਲੱਗਦਾ ਵੀ
ਜਦੋਂ ਨੂੰ ਲੋਕ ਸਭਾ ਚੋਣਾਂ ਦਾ ਪ੍ਰਚਾਰ ਖਤਮ ਹੁੰਦਾ ਸ਼ਾਮ ਨੂੰ ਸੰਗਰੂਰ ਦੇ ਵਿੱਚ, ਉਦੋਂ ਇਹ ਬੰਦੇ ਗਿਣਦੇ ਆ ਵੀ ਪੂਰੇ ਹੀ ਆ, ਕਿਤੇ ਹੂੰ, ਕਿਸੇ ਨੂੰ ਵਿਜੀਲੈਂਸ ਤਾਂ ਨਹੀਂ ਫੜ ਕੇ ਲੈ ਗਈ ਜਾਂ ਕੋਈ ਭਾਜਪਾ ਵਾ, ਨਹੀਂ ਛੜੱਪਾ ਤਾਂ ਤਾਂ ਨਹੀਂ ਨਹੀਂ ਝੰਡਾ ਮਾਰ ਚੱਕ ਗਿਆ ਕੋਈ। ਹੂੰ, ਜੀ। ਸੋ ਇਹ ਜਿਹੜਾ ਉਹ ਸਥਿਤੀ ਇਸ ਵੇਲੇ ਬਣੀ ਹੋਈ ਆ। ਤਾਜ਼ਾ ਜਿਹੜਾ ਮਸਲਾ ਜਿਹਦੇ ਕਰਕੇ ਮੰਤਰੀਆਂ ਦੀ ਚਰਚਾ ਚੱਲੀ ਆ, ਉਹ ਆ ਭਾਰਤ ਭੂਸ਼ਣ ਆਸ਼ੂ ਜੀ ਨਾਲ ਜੁੜਿਆ ਹੋਇਆ। ਉਹ ਇਹ ਆ ਵੀ 2000 ਕਰੋੜ ਰੁਪਏ ਦੇ ਟੈਂਡਰਾਂ ਦੀ ਧੋਖਾਧੜੀ ਦਾ ਦੋਸ਼ ਲੱਗਿਆ ਤੇ ਇਹ ਤੁਹਾਨੂੰ ਪਤਾ ਹੀ ਆ ਵੀ ਇਹਨਾਂ ਕੋਲ ਸੀਗਾ ਖੁਰਾਕ ਤੇ ਸਪਲਾਈ ਮਹਿਕਮਾ, ਹੂੰ, ਜਿਹਦੇ ਤੇ ਹੁਣ ਵਿਜੀਲੈਂਸ ਜਿਹੜੀ ਆ ਉਹ ਜਾਂਚ ਕਰੂਗੀ। ਵਿਜੀਲੈਂਸ ਨੇ ਇਹ ਪਤਾ ਲਾਉਣਾ ਵੀ 2017-18 ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਮੰਡੀਆਂ ਜਿਨ੍ਹਾਂ ਦੀ ਗਿਣਤੀ ਤਕਰੀਬਨ 2500 ਤੋਂ ਵੱਧ ਆ, ਤੇ ਇਹਨਾਂ ਦੇ ਵਿੱਚ ਜਿਹੜੀ ਢੋਆ ਢੁਆਈ ਕਰਾਉਣੀ ਸੀ ਜਾਂ ਲੇਬਰ ਦਾ ਜਿਹੜਾ ਟੈਂਡਰ ਹੋਏ ਸੀਗੇ, ਉਹਨਾਂ ਤੇ ਕਿੰਨਾ ਜਿਹੜਾ ਖਰਚ ਲੰਘੇ ਸਾਲ ਦੇ ਵਿੱਚ ਹੋਇਆ ਸੀਗਾ। ਜਿਹੜੀ ਸ਼ਿਕਾਇਤ ਆਈ ਆ ਉਹ ਇਹ ਆਈ ਆ ਵੀ 3 ਸਾਲਾਂ ਤੋਂ ਲੇਬਰ ਕਾਟੇਜ ਤੇ ਲੇਬਰ ਪੀਈਜੀ ਤੇ ਟਰਾਂਸਪੋਰਟ ਦੇ ਟੈਂਡਰਾਂ ਦੇ ਵਿੱਚ 20-25 ਵੱਡੇ ਠੇਕੇਦਾਰ ਸੀਗੇ, ਜਿਨ੍ਹਾਂ ਨੂੰ ਮਨਮਾਨੇ ਰੇਟਾਂ ਤੇ ਠੇਕੇ ਜਿਹੜੇ ਆ ਅਲਾਟ ਕੀਤੇ ਗਏ ਸੀਗੇ। 5000 ਛੋਟੇ ਠੇਕੇਦਾਰਾਂ ਨੂੰ ਦਰਕਿਨਾਰ ਕੀਤਾ ਗਿਆ ਤੇ ਯੂਨੀਅਨ ਨੇ ਕਿਹਾ ਵੀ ਕਰੋਨਾ ਕਾਲ ਦੇ ਸਮੇਂ ਦੇ ਦੌਰਾਨ ਅਚਾਨਕ 2019-20 ਦੇ ਵਿੱਚ ਜਿਹੜੇ ਵਿਭਾਗ ਵੱਲੋਂ ਟੈਂਡਰ ਸੀਗੇ ਰੇਟ ਦੁੱਗਣੇ ਕਰ ਦਿੱਤੇ ਗਏ ਸੀਗੇ ਤੇ ਹੁਣ ਇਹਦੀ ਸ਼ਿਕਾਇਤ ਵਿਜੀਲੈਂਸ ਮੁਖੀ ਨੂੰ ਦਿੱਤੀ ਗਈ ਹੈ। ਗੁਰਪ੍ਰੀਤ ਸਿੰਘ ਉਹਨਾਂ ਦਾ ਨਾਮ ਹੈ, ਜਿਨ੍ਹਾਂ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਜਿਹੜੀ ਸ਼ਿਕਾਇਤ ਭੇਜੀ ਹੈ ਤੇ ਇਸ ਨੂੰ ਫਿਰ ਲੁਧਿਆਣਾ ਦੇ ਵਿਜੀਲੈਂਸ ਦੇ ਅਧਿਕਾਰੀ ਨੂੰ ਮਾਰਕ ਜਿਹੜਾ ਉਹ ਕੀਤਾ ਗਿਆ। ਸੋ ਇਹ ਹਾਲਤ ਆ ਜਿਹੜੇ ਇਹਨਾਂ ਦੇ ਮੰਤਰੀ ਜਿਹੜੇ ਕਿ ਇਸ ਵੇਲੇ ਕਾਂਗਰਸ ਦੇ ਵਿੱਚ ਨੇ। ਦੂਜੇ ਪਾਸੇ ਤੁਸੀਂ ਪਿਛਲੇ ਦਿਨੀ ਸੁਣਿਆ ਹੋਣਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਬਾਰੇ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਬਾਰੇ ਇਹ ਰਿਪੋਰਟ ਆ ਰਹੀ ਹੈ, ਜਿਹਦੇ ਬਾਰੇ ਹੁਣ ਖੰਗਾਲਿਆ ਜਾਣਾ ਵੀ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ ਵੀ 11 ਮਾਰਚ ਦੀ ਗੱਲ ਆ, 10 ਮਾਰਚ ਨੂੰ ਨਤੀਜੇ ਆਏ ਸੀ ਪੰਜਾਬ ਵਿਧਾਨ ਸਭਾ ਦੇ। 11 ਮਾਰਚ ਦੀ ਗੱਲ ਆ ਜਿੱਦੇ ਇਹਨਾਂ ਨੇ 7 ਕਰੋੜ ਰੁਪਏ ਦੀ ਇੱਕ ਜ਼ਮੀਨ ਸੀਗੀ ਜਿਹਦੀ ਕੀਮਤ, ਉਹਨੂੰ ਇਹਨਾਂ ਨੇ ਵੇਚ ਦਿੱਤਾ 1 ਕਰੋੜ ਤੇ ਕੁਛ ਲੱਖ ਰੁਪਏ ਦੇ ਵਿੱਚ। 6 ਕਰੋੜ ਰੁਪਏ ਦੇ 6 ਤੋਂ 7 ਕਰੋੜ ਰੁਪਏ ਦੇ ਘਪਲੇ ਦੇ ਇਲਜ਼ਾਮ ਜਿਹੜੇ ਆ ਉਹ ਇਹਨਾਂ ਤੇ ਲੱਗ ਰਹੇ ਆ। ਤੁਸੀਂ ਇਹ ਵੀ ਸੁਣਿਆ ਹੋਣਾ ਵੀ ਸਾਧ ਤੇ ਸੰਗਤ, ਸਾਧੂ ਸਿੰਘ ਧਰਮਸੋਤ ਤਾਂ ਇਸ ਵੇਲੇ ਸਲਾਖਾਂ ਦੇ ਪਿੱਛੇ ਨੇ, ਪਰ ਸੰਗਤ ਸਿੰਘ ਗਿਲਜੀਆਂ ਜਿਹੜੇ ਆ ਉਹ ਵੀ ਫਸੇ ਪਏ ਆ। ਸੋ ਇਸ ਵੇਲੇ 4 ਸਾਬਕਾ ਮੰਤਰੀ ਆ ਜਿਹੜੇ ਉਹ ਭ੍ਰਿਸ਼ਟਾਚਾਰ ਦੇ ਵੱਖ-ਵੱਖ ਦੋਸ਼ਾਂ ਹੇਠ ਘਿਰੇ ਪਏ ਆ ਔਰ ਜਿਹੜੇ ਮੰਤਰੀ ਮਾਰ ਰਹੇ ਆ ਭਾਜਪਾ ਬੰਨੀ ਛਾਲਾਂ, ਡਰ ਇਹਨਾਂ ਨੂੰ ਵੀ ਅੰਦਰੋਂ ਹੈ ਕਿਉਂਕਿ ਲੰਘੀਆਂ ਸਰਕਾਰਾਂ ਦੇ ਵਿੱਚ ਕੋਈ ਵੀ ਮੰਤਰੀ ਐਸਾ ਨਹੀਂ ਹੈ ਜਿਹਦੇ ਤੇ ਭ੍ਰਿਸ਼ਟਾਚਾਰ ਦਾ ਦੋਸ਼ ਨਾ ਲੱਗਿਆ ਹੋਵੇ। ਕੁਝ ਤਾਂ ਪਾਲਾ ਬਦਲ ਰਹੇ ਨੇ, ਪਾਲਾ ਮਤਲਬ ਭਾਜਪਾ 'ਚ ਜਾ ਰਹੇ ਨੇ ਤੇ ਕੁਝ ਹੁਣ ਕੁਝ ਕੁ ਨੂੰ ਐਂ ਡਰ ਆ ਵੀ ਕਿਤੇ ਸਾਡੀ ਜਿਹੜੀ ਵਾਰੀ ਆ ਅਗਲੀ ਨਾ ਆ ਜਾਵੇ। ਸੋ ਇਹ ਪੰਜਾਬ ਦੇ ਵਿੱਚ ਕਾਂਗਰਸ ਦੀ ਜਿਹੜੀ ਸਥਿਤੀ ਆ ਉਹ ਹੈ। ਵੈਸੇ ਕੁਝ ਲੋਕ ਕਹਿ ਵੀ ਦੇਣਗੇ ਵੀ ਇਹ ਜੀ ਰਾਜਨੀਤੀ ਤੋਂ ਪ੍ਰੇਰਿਤ ਹੋ ਸਕਦਾ ਹੈ, ਤਾਂ ਉੱਥੇ ਫਿਰ ਤੁਹਾਨੂੰ ਵਿਜੇ ਸਿੰਗਲਾ ਦੀ ਵੀ ਉਦਾਹਰਨ ਜਿਹੜੀ ਹੈ ਦੇਣੀ ਪਊਗੀ। ਉਹਦੇ ਤੇ ਦੋਸ਼ ਲੱਗੇ ਤੇ ਸਰਕਾਰ ਨੇ ਫਿਰ ਉਹਦੇ ਤੇ ਵੱਡੀ ਕਾਰਵਾਈ ਜਿਹੜੀ ਆ ਆਪਦੇ ਹੀ ਮੰਤਰੀ ਤੇ ਕੀਤੀ ਹੈ। ਸੋ ਕੁੱਲ ਮਿਲਾ ਕੇ ਹੁਣ ਮੰਤਰੀਆਂ ਦਾ ਜਿਹੜਾ ਟਾਈਮ ਆ ਉਹ ਥੋੜਾ ਜਿਹਾ ਨਰਮ ਚੱਲੀ ਜਾਂਦਾ ਇੱਕ ਤਰੀਕੇ ਨਾਲ। ਜੀ। ਮਾੜਾ ਹੀ ਕਹਿ ਸਕਦੇ ਹਾਂ। ਸੋ ਬਿਲਕੁਲ ਸਰੋਤਿਓ, ਤੁਸੀਂ ਵੀ ਆਪਣੇ ਵਿਚਾਰ ਜਿਹੜੇ ਆ ਇਸ ਬਾਬਤ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ ਹੈ 408-272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਆ ਉਹ ਤੁਸੀਂ ਸਾਂਝੇ ਕਰੋ। ਕੀ ਤੁਹਾਨੂੰ ਲੱਗਦਾ ਹੈ ਵੀ ਇਸ ਤਰੀਕੇ ਦੇ ਨਾਲ ਜਿਹੜੀਆਂ ਮੰਤਰੀਆਂ ਦੇ ਉੱਤੇ ਹੋ ਰਹੀਆਂ ਕਾਰਵਾਈਆਂ ਆ, ਉਸ ਦੇ ਨਾਲ ਆਉਣ ਵਾਲੇ ਭਵਿੱਖ ਦੇ ਵਿੱਚ ਕਿਸੇ ਨੂੰ ਕੋਈ ਸਬਕ ਵੀ ਮਿਲੇਗਾ ਕਿ ਇਦਾਂ ਦਾ ਹੀ ਕੰਮ ਜਿਹੜਾ ਉਹ ਤੁਰਿਆ ਰਹੂਗਾ? ਕੀ ਸੋ ਇਹ ਸਵਾਲ ਨੇ, ਸੋ ਜਿਹਦੇ ਵਿੱਚ ਵਿਚਾਰ ਨੇ ਜਿਹੜੇ ਤੁਸੀਂ ਆਪਣੇ ਸਾਂਝੇ ਕਰ ਸਕਦੇ ਆ ਵੀ 408-272 5200 ਦੇ ਉੱਤੇ ਵੀ ਅਜਿਹੀਆਂ ਕਾਰਵਾਈਆਂ ਦੇ ਨਾਲ ਤੁਹਾਨੂੰ ਕੀ ਲੱਗਦਾ ਆ ਵੀ ਅਸਰ ਕੋਈ ਹੁੰਦਾ ਆ ਕਿ ਲੋਕਾਂ ਦੇ ਉੱਤੇ ਕੋਈ ਅਸਰ ਆ, ਤੇ ਜਾਂ ਫਿਰ ਜਿੱਦਾਂ ਪ੍ਰਵੀਨ ਜੀ ਨੇ ਕਿਹਾ ਵੀ ਛੜੱਪਾ ਮਾਰ ਕੇ ਜੇ ਦੂਜੇ ਪਾਸੇ ਚਲ ਜਾਂਦੇ ਕਿਉਂਕਿ ਉਧਰੋਂ ਉਹਨਾਂ ਨੂੰ ਲੋੜ ਆ, ਭਾਜਪਾ ਵਾਲਿਆਂ ਨੂੰ ਲੋੜ ਆ ਸਾਰੇ ਹੀ ਲੋਕਾਂ ਦੀ ਜਿਹੜਾ ਵੀ ਆ ਜੇ, ਸੋ ਉਹਨਾਂ ਨੂੰ ਤਾਂ ਜੀ। ਗੱਲ ਹੀ ਕੋਈ ਨਹੀਂ ਆ। ਉਹ ਫਿਰ ਕਲੀਨ ਚਿੱਟਾਂ ਜਿਹੜੀਆਂ ਉਹ ਦਵਾ ਦਿੰਦੇ ਆ, ਉਹ ਸਾਰਾ ਕੁਛ ਉਸ ਦੇ ਉੱਤੇ ਜਿਹੜਾ ਉਹ ਕਰੀ ਜਾਂਦੇ। ਸੋ ਇਦਾਂ ਦੀਆਂ ਚੀਜ਼ਾਂ ਦੇ ਨਾਲ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਇਸ ਟਾਈਮ ਕਾਰਵਾਈ ਜਿਹੜੀ ਚੱਲ ਰਹੀ ਆ, ਕੀ ਤੁਹਾਨੂੰ ਲੱਗਦਾ ਆ ਵੀ ਇਸ ਦਾ ਇਹ ਭ੍ਰਿਸ਼ਟਾਚਾਰ ਮੰਤਰੀਆਂ ਦੇ ਵੱਲੋਂ ਜਿਹੜੀ ਲਈ ਜਾਂਦੀ ਇਹ ਰਿਸ਼ਵਤ ਆ, ਇਦਾਂ ਦੇ ਜਿਹੜੇ ਘਪਲੇ ਆ, ਉਹਦੇ ਉੱਤੇ ਕੋਈ ਅਸਰ ਪੈ ਸਕੇਗਾ? ਜ਼ਰੂਰ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਿਓ ਜੀ 408-272 5200 ਦੇ ਉੱਤੇ। ਤੁਹਾਨੂੰ ਯਾਦ ਹੋਣਾ ਰਾਜ ਜੀ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲੀ ਸੀਗੀ
ਤੇ ਉਦੋਂ ਸੁਖਪਾਲ ਸਿੰਘ ਖਹਿਰਾ ਹੁੰਦੇ ਸੀ ਆਮ ਆਦਮੀ ਪਾਰਟੀ 'ਚ ਵਿਰੋਧੀ ਧਿਰ ਦੇ ਲੀਡਰ। ਹੂੰ। ਤਾਂ ਉਦੋਂ ਇੱਕ ਘਪਲਾ ਸਾਹਮਣੇ ਆਇਆ ਸੀ ਰੇਤੇ ਦੀਆਂ ਖੱਡਾਂ ਦਾ। ਉਹ ਘਪਲਾ ਜੁੜਿਆ ਸੀਗਾ ਰਾਣਾ ਗੁਰਜੀਤ ਸਿੰਘ ਸੋਢੀ ਦੇ ਨਾਲ, ਰਾਣਾ ਗੁਰਜੀਤ ਦੇ ਨਾਲ ਸੌਰੀ। ਉਹ ਉਸ ਜਦੋਂ ਜਾਂਚ ਹੋਈ ਉਹਦੀ ਤੇ ਉਹ ਵਾक़ਈ ਕੁਛ ਗੱਲਾਂ ਐਸੀਆਂ ਨਿਕਲੀਆਂ ਜਿਹੜੀਆਂ ਕਿ ਨਿਯਮਾਂ ਦੇ ਉਲਟ ਸੀਗੀਆਂ ਜਾਂ ਨਿਯਮਾਂ ਤੋਂ ਪਾਰ ਜਾ ਕੇ ਹੋਈਆਂ। ਤਾਂ ਉਸ ਤੋਂ ਬਾਅਦ ਕੀ ਹੋਇਆ ਵੀ ਉਹ ਪਹਿਲੇ 2 ਕੁ ਮਹੀਨਿਆਂ ਦੇ ਵਿੱਚ ਹੀ ਕਾਂਗਰਸ ਦੀ ਜਿਹੜੀ ਪਹਿਲੀ ਵਿਕਟ ਸੀ ਕਾਰਜਕਾਲ ਦੇ ਵਿੱਚ 17 ਦੇ ਕਾਰਜਕਾਲ ਦੇ ਵਿੱਚ, ਉਹ ਡਿੱਗ ਪਈ ਸੀ ਰਾਣਾ ਗੁਰਜੀਤ ਦੇ ਰੂਪ ਦੇ ਵਿੱਚ। ਕਾਂਗਰਸ ਨੂੰ ਉਦੋਂ ਬਹੁਤ ਵੱਡੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਸੁਖਪਾਲ ਸਿੰਘ ਖਹਿਰਾ ਵੱਲੋਂ। ਅੱਜ ਕੱਲ੍ਹ ਬੇਸ਼ੱਕ ਖਹਿਰਾ ਕਾਂਗਰਸ ਦੇ ਵਿੱਚ ਚਲੇ ਗਏ ਆ, ਪਰ ਉਦੋਂ ਐਜ਼ ਏ ਅਪੋਜੀਸ਼ਨ ਲੀਡਰ ਉਹਨਾਂ ਨੇ ਨਾ ਕਾਂਗਰਸ ਪਾਰਟੀ ਨੂੰ ਵਕਤ ਪਾਤਾ ਸੀਗਾ ਤੇ ਅਖੀਰ ਉਹਨੂੰ ਬਰਖਾਸਤ ਕਰਾ ਕੇ ਜਾਂ ਉਹਦੇ ਤੋਂ ਲਾਂਭੇ ਕਰਾ ਕੇ ਜਿਹੜਾ ਉਹਨੂੰ ਸਾਲ ਲਿਆ ਸੀਗਾ। ਤੇ ਹੁਣ ਤੁਸੀਂ ਦੇਖ ਲਓ ਵੀ 3-4 ਮੰਤਰੀ ਚਲੇ ਗਏ ਆ ਭਾਜਪਾ ਦੇ ਵਿੱਚ। ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ ਤੇ ਭਾਰਤ ਭੂਸ਼ਣ ਆਸ਼ੂ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਹ ਸਾਹਮਣਾ ਕਰ ਰਹੇ ਨੇ ਦੋਸ਼ਾਂ ਦਾ ਵੀ ਭ੍ਰਿਸ਼ਟਾਚਾਰ ਹੋਇਆ ਵੱਖ-ਵੱਖ ਮਹਿਕਮਿਆਂ ਦੇ ਵਿੱਚ। ਤੇ ਇੱਕ ਦੋਸ਼ ਹੋਰ ਲੱਗ ਰਹੇ ਆ, ਉਹ ਵੀ ਦੱਸਦੇ ਚੱਲਦੇ ਆ। ਉਹ ਇਹ ਲੱਗ ਰਹੇ ਆ ਵੀ ਕੁਛ 7-8 ਐਮਐਲਏ ਆ ਜਿਹੜੇ ਫਲੈਟ ਨਹੀਂ ਖਾਲੀ ਕਰ ਰਹੇ ਤੇ ਉਹਨਾਂ ਦੇ ਵਿੱਚ ਇੱਕ ਨਾਮ ਹੈ ਬਿਕਰਮ ਮਜੀਠੀਆ ਦਾ। ਹੁਣ ਤੁਸੀਂ ਦੇਖੋ ਵੀ ਇਹ ਜਿੱਥੇ ਦਾ ਲੱਗਦਾ ਇਹਨਾਂ ਦਾ, ਜਿੱਥੇ ਇਹਨਾਂ ਨੂੰ ਐਂ ਲੱਗਦਾ ਵੀ ਇੱਥੋਂ 4 ਪੈਸੇ ਬਣ ਸਕਦੇ ਜਾਂ ਇੱਥੇ 4 ਪੈਸੇ ਬਚ ਸਕਦੇ ਆ, ਇਹ ਉਹ ਥਾਂ ਜਿਹੜੀ ਆ ਨਹੀਂ ਛੱਡਦੇ। ਅੱਜ ਅਸੀਂ ਕਹਿੰਦੇ ਆ ਵੀ ਪੰਜਾਬ ਦੇ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਵਾ, ਜੀ, ਪਰ ਜੀ। ਕਦੇ ਇਹਨਾਂ ਦੇ ਹਲਫਨਾਮਿਆਂ ਤੇ ਗੌਰ ਕੀਤਾ ਜਿਹਦੀ 5 ਸਾਲ ਪਹਿਲਾਂ ਪ੍ਰਾਪਰਟੀ 36 ਲੱਖ ਦੀ ਹੁੰਦੀ ਹੈ ਜਾਂ 36 ਕੁਛ ਕਰੋੜ ਦੀ ਹੁੰਦੀ ਹੈ, 36 ਕਰੋੜ ਦੀ ਕਹਿ ਲਓ, ਉਹ 72 ਕਰੋੜ ਦੀ ਹੋ ਜਾਂਦੀ ਹੈ 5 ਸਾਲਾਂ ਦੇ ਵਿੱਚ। ਪੰਜਾਬ ਦਾ ਕਰਜ਼ਾ 5 ਸਾਲਾਂ ਦੇ ਵਿੱਚ ਤਕਰੀਬਨ 1 ਲੱਖ ਕਰੋੜ ਵੱਧ ਜਾਂਦਾ। ਸੋ ਹੂੰ। ਇਹਨਾਂ ਚੀਜ਼ਾਂ ਦੇ ਜਵਾਬ ਸਾਨੂੰ ਜਿਹੜੇ ਆ ਲੱਭਣੇ ਪੈਣਗੇ ਵੀ ਇੰਨਾ ਸਰਮਾਇਆ ਸਾਡਾ ਜਿਹੜਾ ਹਜ਼ਾਰਾਂ ਕਰੋੜਾਂ ਦਾ ਕਰਜ਼ਾ, ਹਜ਼ਾਰਾਂ ਕਰੋੜਾਂ ਦੇ ਪੰਜਾਬ ਦੇ ਜਿਹੜੇ ਅਸਾਸੇ ਆ, ਉਹ ਜਾਂਦੇ ਕਿੱਧਰ ਆ? ਤੇ ਇਹ ਚੀਜ਼ਾਂ ਦੇ ਜਿਹੜੇ ਜਵਾਬ ਆ ਉਹ ਕੁਲਦੀਪ ਸਿੰਘ ਧਾਲੀਵਾਲ ਲੱਭਣ ਦੀ ਕੋਸ਼ਿਸ਼ ਤਾਂ ਕਰ ਰਹੇ ਆ, ਪਰ ਨਾਲੋਂ ਨਾਲ ਗੱਲਾਂ ਇਹ ਵੀ ਆ ਰਹੀਆਂ ਵੀ ਕੁਛ ਕੁ ਪਿੰਡਾਂ ਦੀ ਜ਼ਮੀਨ ਜਿਹੜੀ ਹੈ ਖਾਸ ਕਰਕੇ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਪਿੰਡ ਆ, ਉੱਥੋਂ ਦੀ ਜ਼ਮੀਨ ਪਿੰਡ ਦੇ ਲੋਕਾਂ ਨੇ ਫੇਰ ਜਿਹੜੀ ਆ ਉਹ ਰੋਕ ਲਈ ਹੈ। ਸੋ ਬੇਸ਼ੱਕ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਾਂ ਸਰਕਾਰ ਨੇ ਵਿੱਢੀ ਹੋਈ ਹੈ, ਪਰ ਕੀ ਇਹਨਾਂ ਮੰਤਰੀਆਂ ਨੂੰ ਸਜ਼ਾ ਹੋਊਗੀ? ਹੋਊਗੀ ਤਾਂ ਕਦੋਂ ਹੋਊਗੀ? ਕੀ ਦੋਸ਼ ਸਾਬਤ ਹੋ ਸਕਣਗੇ? ਇਹ ਵੀ ਮੇਰਾ ਖਿਆਲ ਹੈ ਕਿ ਸਵਾਲ ਜਿਹੜੇ ਆ ਨਾਲੋਂ ਨਾਲ ਪੈਰਲਲ ਚੱਲੀ ਜਾਣਗੇ। ਜੀ। ਜੀ, ਬਿਲਕੁਲ। ਸੋ ਇਹ ਤਾਂ ਹੁਣ ਚਲੋ ਸਮਾਂ ਜਿਹੜਾ ਉਹ ਦੱਸੇਗਾ ਵੀ ਕੀ ਬਣਦਾ ਆ। ਪਰ ਇਹਦੇ ਨਾਲ ਪ੍ਰਵੀਨ ਇਹ ਚੀਜ਼ ਜਿਹੜੀ ਜ਼ਰੂਰ ਹੈਗੀ ਆ ਵੀ ਏਦਾਂ ਕਰਨ ਦੇ ਨਾਲ ਲੋਕਾਂ ਨੂੰ ਕੰਨ ਤਾਂ ਹੁੰਦੇ ਆ, ਲੋਕਾਂ ਨੂੰ ਇਹ ਤਾਂ ਜਿਹੜਾ ਕਿਤੇ ਨਾ ਕਿਤੇ ਲੱਗਦਾ ਆ ਵੀ ਚਾਹੇ ਤੁਸੀਂ ਇਸ ਸਰਕਾਰ ਦੇ ਹੱਕ 'ਚ ਆ, ਚਾਹੇ ਤੁਸੀਂ ਉਸ ਦੇ ਅਗੇਂਸਟ ਆ, ਜੋ ਵੀ ਤੁਹਾਡੀ ਵਿਚਾਰਧਾਰਾ ਜਿਹੜੀ ਉਹ ਇਸ ਦੇ ਵਿੱਚ ਹੋਵੇ, ਇਹਨਾਂ ਦੀ ਜਿਹੜੀ ਸਿਆਸੀ ਰਣਨੀਤੀ ਆ ਉਸ ਨੂੰ ਜਿਹੜਾ ਉਹ ਲੈ ਕੇ, ਪਰ ਏਦਾਂ ਦੀਆਂ ਕਾਰਵਾਈਆਂ ਕਰਨ ਦੇ ਨਾਲ ਇਹ ਚੀਜ਼ ਜ਼ਰੂਰ ਪ੍ਰਵੀਨ ਹੁੰਦੀ ਆ ਹਾਂਜੀ। ਵੀ ਲੋਕਾਂ ਨੂੰ ਜ਼ਰੂਰ ਕੰਨ ਹੁੰਦੇ ਆ। ਲੋਕਾਂ ਦੇ ਵਿੱਚ ਇੱਕ ਇਹ ਜ਼ਰੂਰ ਭਾਵਨਾ ਬਣਦੀ ਆ ਵੀ ਹਾਂ, ਇਹ ਕੁਛ ਨਾ ਕੁਛ ਜਿਹੜਾ ਹੈ ਸ਼ਾਇਦ ਕਰ ਸਕਦੇ ਆ ਜਾਂ ਕਰਨਾ ਜਿਹੜਾ ਉਹ ਚਾਹੁੰਦੇ ਆ। ਜੇ ਆਪਾਂ ਸਿਰਫ ਇਸ ਐਂਗਲ ਤੋਂ ਹੀ ਜਿਹੜਾ ਇਸ ਨੂੰ ਦੇਖੀਏ। ਸੋ ਨੰਬਰ ਸਰੋਤੇ ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਦੇਖੋ ਕੋਈ ਵੀ ਜਿਹੜੀ ਸਰਕਾਰ ਆ ਜਾਂ ਕੋਈ ਵੀ ਆ ਉਹ 100% ਤਾਂ ਸਾਰੇ ਕੰਮ ਠੀਕ ਜਿਹੜੀ ਉਹ ਨਹੀਂ ਕਰਦੇ। ਇਹਨਾਂ ਦੇ ਆਪਣੇ ਨਿੱਜੀ ਮਫਾਦ ਵੀ ਇਸ ਦੇ ਨਾਲ ਜਿਹੜੇ ਉਹ ਜੁੜੇ ਰਹਿੰਦੇ ਆ। ਜੋ ਵੀ ਕਾਰਵਾਈਆਂ ਜਿਹੜੀਆਂ ਇਸ ਦੇ ਵਿੱਚ ਕਰਦੀਆਂ, ਜਿੱਦਾਂ ਆਪਾਂ ਜ਼ਿਕਰ ਕੀਤਾ ਵੀ ਪੋਲੀਟੀਕਲ ਵੈਂਡੇਟਾ ਇੱਕ ਜਿਹੜਾ ਸ਼ਬਦ ਆ ਉਹ ਵਰਤਿਆ ਜਿਹੜਾ ਉਹ ਜਾਂਦਾ ਹੈਗਾ ਆ ਕਿ ਇਹ ਐਕਚੁਅਲ 'ਚ ਪੋਲੀਟੀਕਲ ਵੈਂਡੇਟਾ ਹੈ ਜਾਂ ਲੋਕਾਂ ਨੂੰ ਇਹ ਪਤਾ ਹੀ ਆ ਵੀ ਨਹੀਂ, ਅਜਿਹੇ ਲੋਕ ਹੈਗੇ ਨੇ, ਅਜਿਹੀ ਘੁਣ ਜਿਹੜੀ ਇਸ ਟਾਈਮ ਲੱਗੀ ਹੋਈ ਆ, ਜਿਨ੍ਹਾਂ ਨੇ ਇਸ ਟਾਈਮ ਪੰਜਾਬ ਨੂੰ ਕੰਗਾਲ ਕਰਕੇ ਜਿਹੜਾ ਉਹ ਛੱਡ ਦਿੱਤਾ ਆ। 3% ਤੋਂ ਘੱਟ ਜੰਗਲਾਤ ਜਿਹੜਾ ਆ ਉਹ ਰਹਿ ਗਿਆ ਆ ਜੀ। ਪ੍ਰਵੀਨ ਜੀ। ਓਦਾਂ ਕਹਿੰਦੇ ਆ ਵੀ ਕਈ ਰਿਪੋਰਟਾਂ ਦੇ ਮੁਤਾਬਕ ਇਹ ਆਖਿਆ ਜਾਂਦਾ ਵੀ ਕਿਸੇ ਵੀ ਮੁਲਕ ਦੇ ਲਈ ਜਾਂ ਸੂਬੇ ਦੇ ਲਈ 30% ਜਿਹੜਾ ਜੰਗਲਾਤ ਆ ਉਹ ਰਹਿਣਾ ਚਾਹੀਦਾ ਆ। ਸੋ ਹੂੰ। ਉਹਦੇ ਵਿੱਚ ਵੀ ਜਿਹੜਾ ਮਾੜਾ ਮੋਟਾ ਵੀ ਬਚਿਆ ਉਹਦੇ ਵਿੱਚੋਂ ਵੀ 500 ਲੈ ਕੇ ਜਿਹੜਾ ਉਹ ਭ੍ਰਿਸ਼ਟਾਚਾਰ ਕਰਕੇ ਤੇ ਉਹ ਰੁੱਖ ਜਿਹੜੇ ਵਢਵਾਈ ਜਾਣੇ, ਹੱਦ ਹੀ ਜਿਹੜੀ ਇਸ ਦੇ ਵਿੱਚ ਜਿਹੜੀ ਹੋਈ ਜਾਂਦੀ ਆ। ਇਹਨਾਂ ਨੇ ਬਹੁਤ ਜ਼ਿਆਦਾ ਆਪਣਾ ਜਿਹੜਾ ਲੈਵਲ ਆ ਉਹ ਗਿਰਾ ਦਿੱਤਾ ਆ। ਸੋ ਆਪਾਂ ਹੁਣ ਕਾਲਸ ਲੈਂਦੇ ਹਾਂ। ਸੋ ਤੇ ਕਾਲ ਕਰਨ ਦੇ ਲਈ ਨੰਬਰ 408 272 5200। ਜੀ ਰਾਜ ਜੀ, ਬਿਲਕੁਲ ਸਾਡੇ ਨਾਲ ਜੁੜੇ ਨੇ ਜੀ ਸਿਡਨੀ ਤੋਂ ਜੱਗਾ ਸਿੰਘ ਜੀ।
ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ। ਹੈਲੋ ਹਾਂਜੀ ਜੱਗਾ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਭਾਜੀ ਸਤਿ ਸ਼੍ਰੀ ਅਕਾਲ ਜੀ ਦੋਨੇ ਵੀਰਾਂ ਨੂੰ, ਤੇ ਜੀ। ਬਹੁਤ ਵਧੀਆ ਪ੍ਰੋਗਰਾਮ ਦੇ ਰਹੇ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕ ਯੂ। ਤੇ ਵਿਚਾਰ ਤਾਂ ਇਹੀ ਨੇ ਜੀ, ਤੁਸੀਂ ਲਾਲੂ ਪ੍ਰਸਾਦ ਯਾਦਵ ਦੀ ਐਗਜ਼ਾਮਪਲ ਲੈ ਲਓ। 98 ਤੋਂ 30-35 ਸਾਲਾਂ ਬਾਅਦ ਮਤਲਬ ਕਿ ਸਾਰਾ ਕੁਝ ਖਾ ਪੀ ਕੇ ਹਾਜ਼ਮ, ਤੇ ਹੁਣ ਜਦੋਂ ਬੁਢਾਪੇ ਦੇ ਵਿੱਚ ਜੇਲ੍ਹ ਦੇ ਵਿੱਚੋਂ 5-7 ਸਾਲਾਂ ਨੂੰ ਮਾਰ ਦੇਣਾ ਉਹਨੇ, ਤੇ ਪੈਸੇ ਪੂਸਾ ਕਿਹਨੇ ਦੇਖਣਾ? ਇਹੀ ਹਾਲ ਆਪਣੇ ਵਾਲੇ ਲੀਡਰਾਂ ਦਾ ਹੋਣਾ ਜੀ। ਇਹ ਤੁਸੀਂ ਦੇਖ ਲਓ, ਬਾਦਲਾਂ ਤੋਂ ਲੈ ਕੇ ਲੁੱਟ ਕੇ ਖਾ ਗਏ ਪੰਜਾਬ ਜੀ, ਤੇ ਇਹਨਾਂ ਦੇ ਕੇਸ ਚੱਲੀ ਜਾਣੇ ਨੇ ਜੀ। ਏਦਾਂ ਹੀ ਇਹਨਾਂ ਨੇ ਬਸ ਜਿਹੜਾ ਪੈਸਾ ਆ ਗਿਆ ਇਹਨਾਂ ਦੇ ਢਿੱਡੀ ਪੈ ਗਿਆ, ਉਹ ਕਿੱਥੇ ਵਾਪਸ ਆਉਣਾ ਜੀ। ਪਰ ਹੁਣ ਆਪਾਂ ਨੂੰ ਚਾਹੀਦਾ ਵੀ ਯੰਗ ਜਨਰੇਸ਼ਨ ਥੋੜੀ ਜਿਹੀ ਪੋਲੀਟਿਕਸ ਦੇ ਵਿੱਚ ਆਵੇ। ਮੈਨੂੰ ਲੱਗਦਾ 5-7 ਸਾਲ ਲੱਗਣਗੇ ਜੀ, ਫੇਰ ਹੀ ਡਾਂਗਾ ਚੱਕਣਗੇ ਜੀ। ਜੀ ਨਹੀਂ ਬਿਲਕੁਲ। ਹੁਣ ਇਹ ਵੀ ਆ ਨਾ ਪ੍ਰਵੀਨ ਤੇ ਜੱਗਾ ਬਾਈ ਜੀ, ਵੀ ਨੌਜਵਾਨ ਤਾਂ ਆ ਜਾਣ ਪਰ ਉਹ ਵੀ ਏਦਾਂ ਦੇ ਨਾ ਆਉਣ ਤਾਂ ਥੋੜੇ ਚੱਜ ਦੇ। ਇਹ ਵੀ ਨਾਲ ਹੀ ਆਪਾਂ ਕਹਿ ਦਈਏ ਭਾਜੀ, ਜਦੋਂ ਤੁਹਾਡੇ ਵਰਗੇ ਵੀਰ ਮਿੰਟੂ ਗੁਰੂਸਰੀਆ ਜੀ ਤੇ ਤੁਸੀਂ ਅੱਖਾਂ ਖੋਲ ਰਹੇ ਹੋ ਲੋਕਾਂ ਦੀਆਂ ਫੈਕਟਾਂ ਦੇ ਨਾਲ, ਤੱਥਾਂ ਦੇ ਨਾਲ ਜੀ, ਤੇ ਪੜ੍ਹੇ ਲਿਖੇ ਲੋਕ ਆਉਣਗੇ ਅੱਗੇ। ਤੁਹਾਨੂੰ ਪਤਾ ਹੁਣ ਇੰਟਰਨੈਟ ਦਾ ਜ਼ਮਾਨਾ ਜੀ। ਪਹਿਲਾਂ ਤਾਂ ਚਲੋ ਲੋਕਾਂ ਨੂੰ, ਹੁਣ ਬਾਦਲਾਂ ਦਾ ਤਾਂ ਪਤਾ ਹੀ ਨਹੀਂ ਲੱਗਿਆ ਲੋਕਾਂ ਨੂੰ ਵੀ ਕੀ ਕੁਝ ਲੁੱਟ ਕੇ ਖਾ ਗਏ ਉਹ। ਆਪਣੇ ਤਾਂ ਤੱਕੜੀ ਕਰਤੀ ਬਾਬੇ ਦੀ 13 ਤੋਲ ਦੀ, ਸਾਰਾ ਪੰਜਾਬ ਲੁੱਟ ਕੇ ਖਾ ਗਏ ਉਹ। ਸਾਡੇ ਬਾਪੂ ਦਾਦੇ ਉਹਨਾਂ ਨੂੰ ਕੀ ਪਤਾ ਹੁੰਦਾ ਸੀ। ਬਿਲਕੁਲ ਸਹੀ ਗੱਲ ਜੀ। ਤੇ ਹੁਣ ਤੁਹਾਡੇ ਵਰਗੇ ਵੀਰ ਲੱਗੇ ਹੋਏ ਨੇ, ਹੰਬਲਾ ਮਾਰ ਰਹੇ ਨੇ। 5-7 ਸਾਲਾਂ ਨੂੰ ਜਿਹੜੀ ਜਨਰੇਸ਼ਨ ਆਊਗੀ ਉਹਦਾ ਥੋੜਾ ਜਿਹਾ ਇਨਵੋਲਵਮੈਂਟ ਵਧੂਗੀ, ਮੈਨੂੰ ਲੱਗਦਾ। ਜਾਣੀ ਪੋਜ਼ਿਟਿਵ ਹੀ ਰਹੀ ਹੈ। ਬਾਕੀ ਪੰਜਾਬ ਤਾਂ ਜੀ ਤੁਹਾਨੂੰ ਪਤਾ ਹੈ, ਇਹ ਤਾਂ ਉੱਠਦਾ ਹੀ ਹੈ। ਜਦੋਂ ਤੁਸੀਂ ਕਹਿੰਦੇ ਨਾ ਖੂੰਜੇ ਲਾ ਲਓਗੇ ਕਿਸੇ ਪਾਸੇ ਨੂੰ, ਫੇਰ ਤਾਂ ਕੋਈ ਨਾ ਕੋਈ ਮੂਵਮੈਂਟ ਤਾਂ ਉੱਠੂਗਾ ਜੀ ਇਹਨਾਂ ਦੇ। ਹੁਣ ਦੇਖ ਲਓ ਤੁਸੀਂ, ਆਹ ਵੋਟਾਂ ਦੇ ਵਿੱਚ ਲੋਕ ਜਾਣੀ ਗਾਲ ਗੁੱਪੜ ਕੀਤੀ, ਇਹਨਾਂ ਦਾ ਬਾਈਕਾਟ ਕੀਤਾ ਪਿੰਡਾਂ ਦੇ ਵਿੱਚ ਟੋਟਲੀ। ਅਗਲੇ 5 ਸਾਲਾਂ ਨੂੰ ਇਹੀ ਹੋਰ ਵੱਧ ਜਾਣੀ ਹੈ। ਕੀ ਕਹਿੰਦੇ ਆ, ਲੋਕਾਂ ਦੇ ਵਿੱਚ ਸੂਝਵਾਨ ਹੋ ਜਾਣਗੇ। ਹਾਂਜੀ ਜੀ, ਨੌਲੇਜ ਵੱਧ ਜੂਗੀ, ਗਿਆਨ ਵੱਧ ਜੂਗਾ, ਪਤਾ ਲੱਗ ਜੂਗਾ। ਤੇ ਨਾਲੇ ਗੱਲ ਆ ਨਾ ਵੀ ਲੁੱਟ ਕਰਾਉਣ ਦਾ ਵੀ ਕਿੰਨਾ ਕੁ ਚਿਰ ਬੰਦਾ ਮਾਦਾ ਰੱਖੂਗਾ। ਹੁਣ ਗਾਂ ਲੁੱਟ ਕਰਾਉਣ ਨੂੰ ਰਹਿ ਵੀ ਕੁਛ ਨਹੀਂ ਗਿਆ ਨਾ। ਅੱਗੇ ਤਾਂ ਚਲੋ ਲੁੱਟ ਖਾਈ ਜਾਂਦੇ ਸੀ, ਹੁਣ ਅੱਗੇ ਕੋਈ ਮਾਦਾ ਹੀ ਨਹੀਂ ਹੈਗਾ। ਹੋਰ ਕੀ ਕਿੱਥੇ ਲੁੱਟ ਕਰਾ ਲਾਂਗੇ। ਥੈਂਕ ਯੂ ਜੱਗਾ ਬਾਈ ਜੀ ਕਾਲ ਕਰਨ ਦੇ ਲਈ। ਥੈਂਕ ਯੂ ਭਾਈ, ਮਿਹਰਬਾਨੀ ਜੀ। ਅਗਲੇ ਆਪਣੇ ਕਾਲਰ ਨੇ ਰਾਜ ਜੀ, ਇੰਦਰਜੀਤ ਸਿੰਘ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ। ਹੈਲੋ, ਹਾਂਜੀ ਇੰਦਰਜੀਤ ਜੀ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਈ। ਦੇਖੋ ਜੀ, ਇੱਕ ਤਾਂ ਹੈਗੇ ਆ ਵਨ ਦਾ ਜਾਣੀ ਕਿ ਜੰਗਲਾਤ ਮਹਿਕਮਾ, ਜਿਹਦੇ ਚ ਨੇਚਰ ਨੂੰ ਆਪਾਂ ਦੇਣਾ ਹੁੰਦਾ ਕੁਛ, ਉਹ ਦੂਜੇ ਵਾਢਾ ਲਾਇਆ ਹਨਾ ਜੀ। ਦੂਜੇ ਹੈਗੇ ਖੁਰਾਕ ਤੇ ਸਪਲਾਈ ਮੰਤਰੀ, ਜਿਹੜਾ ਬੰਦਿਆਂ ਨੇ ਖਾਣਾ ਹੁੰਦਾ। ਹਾਂਜੀ, ਹੁਣ ਇਹ ਤੋਂ ਕਿਹੜਾ ਪਾਸਾ ਰਹਿ ਗਿਆ? ਤਾਂ ਹੋਰ ਵੀ ਕੋਈ ਰਹਿ ਸਕਦਾ। ਇਹਨਾਂ ਦੇ ਹਾਜ਼ਮੇ ਕਿੰਨੇ ਤਕੜੇ ਆ, ਫਿਕਰਾਂ ਸੁਣ ਕੇ ਨਾ ਚੱਕਰ ਆਉਂਦਾ ਭਰਾਵਾ। ਜਿਹੜਾ ਧੁੱਪ ਚ ਨਹੀਂ ਗਰਮੀ ਡਿੱਗਣੇ ਵਾਲਾ ਕੰਮ ਹੁੰਦਾ, ਬਾਬਾ ਹੀਟ ਸਟ੍ਰੋਕ ਹੀ ਪੈਂਦਾ ਆ। ਮਤਲਬ ਇੰਨਾ ਪੈਸਾ ਜਾਣੀ ਕਿ ਜ਼ਿੰਦਗੀ ਚ ਇੱਕ ਪੀੜ੍ਹੀ ਕਮਾਉਂਦੀ ਹੋਣੀ ਹੱਕ ਨਾਲ, ਜਾਣੀ ਕਿ ਇਹ ਜਿੰਨਾ ਜਾਣੀ ਕਿ ਆਪਣੀਆਂ ਪੀੜ੍ਹੀਆਂ ਦਾ ਬਣਾ ਰਹੇ ਆ ਜੀ। ਬਿਲਕੁਲ ਜੀ। ਇਹ ਤਾਂ ਇਹਨਾਂ ਦਾ ਭਾਜੀ ਲੈਣ ਵਾਲਾ, ਜਿਹੜਾ ਤੁਸੀਂ ਕਹਿੰਦੇ ਨਾ ਵੀ ਬਣੂਗਾ ਕੁਛ ਨਾ ਬਣੂਗਾ, ਬਣਨ ਨੂੰ ਸਾਰਾ ਕੁਝ ਬਣ ਸਕਦਾ ਭਾਜੀ। ਕਿੱਥੇ ਹੋਣਾ ਪੈਣਾ ਗੌਰਮੈਂਟ ਨੂੰ। ਜਿੱਦਾਂ ਚੱਲਦੀ ਆ ਹਾਲੇ ਤਾਂ ਠੀਕ ਲੱਗਦਾ ਆ। ਹਾਂਜੀ, ਇਹ ਨਾ ਜਿੱਦਾਂ ਕਹਿੰਦੀ ਗੌਰਮੈਂਟ ਵੀ ਆਹ ਦੇਵਾਂਗੇ ਉਹ ਨਾ ਦੇਵੇ ਚਾਹੇ। ਦੇ ਫੜ ਕੇ ਨਾ ਸਾਈਡ ਤੇ ਕਰਦਾ, ਨਵੇਂ ਬੰਦੇ ਲਿਆਉਣ ਚੱਜੇ ਜੀ। ਲੂਪ ਹੋਲ ਜੇ ਬੰਦ ਕਰਨ ਏਦਾਂ ਦੇ, ਵਾਕਿਆ ਜੀ। ਬਿਲਕੁਲ ਇਸ ਮਾਮਲੇ 'ਚ ਤਾਂ ਸਰਕਾਰ ਕੋਲ ਇਹ ਵੀ ਹੈ ਨਾ ਪੁਆਇੰਟ, ਕਿ ਅਸੀਂ ਬਈ ਸਭ ਤੋਂ ਪਹਿਲਾਂ ਆਪਦਾ ਹੀ ਮਿਨਿਸਟਰ ਜਿਹੜਾ ਉਹ ਚੱਕਿਆ, ਵਿਜੀਲੈਂਸ ਕੋਲੇ ਉਹੀ ਭੇਜਿਆ ਭਾਜੀ। ਚਾਹੇ ਆਪਣਾ ਘਰ ਦਾ ਵੀ ਹੋਵੇ ਨਾ, ਸਾਡੇ 'ਚ ਇੰਨੀ ਜ਼ਰੂਰਤ ਹੋਣੀ ਚਾਹੀਦੀ ਹੈ। ਜੇ ਕੋਈ ਬੇਈਮਾਨੀ ਤਾਂ ਬੇਈਮਾਨੀ ਪੜ੍ਹਿਆ ਲਿਖਿਆ ਕੋਈ ਮੈਨਾਂ ਨਹੀਂ ਦਿਖਾਉਂਦਾ ਭਾਜੀ ਉੱਥੇ, ਚਾਹੇ ਅਨਪੜ੍ਹ ਵੀ ਆ। ਬੇਈਮਾਨੀ ਤਾਂ ਕਿਸੇ ਅੰਦਰ ਵੀ ਆ ਸਕਦੀ ਆ। ਕੋਈ ਰੰਗ ਟਾਂਗਰ, ਕਾਲਾ ਪੀਲਾ ਨੀਲਾ ਅਫਸਰ ਕਿਸੇ 'ਚ ਵੀ ਹੋ ਸਕਦੀ। ਤੁਹਾਡੇ ਸਾਹਮਣੇ ਹੀ ਐਗਜ਼ਾਮਪਲ ਆ। ਬਿਲਕੁਲ ਸਹੀ ਹੈ। ਜਦੋਂ ਤਾਂ ਇਹ ਜ਼ਰੂਰਤ ਨਹੀਂ ਆਉਂਦੀ ਪਈ, ਨਹੀਂ ਬੇਈਮਾਨੀ ਆ, ਸਜ਼ਾ ਭੁਗਤਣ ਨੂੰ ਵੀ ਖੁਸ਼ ਹੋ ਕੇ ਭੁਗਤਣੀ ਚਾਹੀਦੀ। ਫੇਰ ਵੀ ਮੈਂ ਕਹਿੰਦਾ ਚੰਗੀ ਗੱਲ ਆ ਵੀ ਹਾਂ ਮੈਂ ਕੀਤੀ ਆ। ਪ੍ਰਾਪਰਟੀ ਲੈਣੀ ਚਾਹੀਦੀ ਇਹਨਾਂ ਦੀ ਭਾਜੀ ਜੀ। ਜ਼ਬਤ ਕਰ ਲਓ ਇਹਨਾਂ ਦਾ ਸਾਰਾ ਨਾ, ਉਹ ਜ਼ਬਤ ਕਰ ਲਓ ਰਾਈਟ ਵੇ। ਬਾਕੀ ਗੱਲ ਬਾਅਦ ਚ ਹੋਊਗੀ ਜੀ। ਬਾਕੀ ਮੈਂ ਗੱਲ ਮੁਕਾਉਣਾ, ਇੱਕ ਚੀਜ਼ ਹੋਰ ਮੈਨੂੰ ਸਮਝ ਨਹੀਂ ਆਉਂਦੀ ਜੀ। ਇਹ ਕਾਂਗਰਸ ਦਾ ਤੇ ਬੀਜੇਪੀ ਦਾ ਨਾ ਜਿਹੜਾ ਏਜੰਡਾ ਆ, ਟੋਟਲੀ ਉਲਟ ਆ। ਉਹ ਗਾਂਧੀ ਨੂੰ ਪੂਜਦੇ ਆ, ਉਹ ਗਾਂਧੀ ਨੂੰ ਉਲਟ ਕਹਿੰਦੇ ਆ। ਗੌਂਡਸੇ ਨੇ ਮਾਰਿਆ ਸੀਗਾ ਸਾਵਰਕਰ ਨੂੰ, ਮਤਲਬ ਟੋਟਲੀ ਆਈਡੀਓਲੋਜੀ ਅਲੱਗ ਆ। ਨਹੀਂ, ਗੌਂਡਸੇ ਨੇ ਗਾਂਧੀ ਨੂੰ ਮਾਰਿਆ ਸੀਗਾ ਜੀ, ਸਾਵਰਕਰ ਨੂੰ ਨਹੀਂ ਹਾਂਜੀ, ਗੌਂਡਸੇ ਨੇ ਗਾਂਧੀ ਨੂੰ। ਮਤਲਬ ਟੋਟਲੀ ਜਿਹੜੀ ਆਈਡੀਓਲੋਜੀ ਆ ਇਹਨਾਂ ਦੀ, ਇਹ ਸੈਕੂਲਰ ਕਹਾਉਂਦੇ ਕਾਂਗਰਸ ਵਾਲੇ,
ਉਹ ਧਰਮ ਦੇ ਹਿਸਾਬ ਨਾਲ ਉਹ ਕਹਿੰਦੇ ਅਸੀਂ ਸੰਵਿਧਾਨ 'ਚ ਸੈਕੂਲਰ ਵਰਡ ਹੀ ਕੱਢਣ ਤੇ ਆਏ ਹਾਂ। ਜੀ ਫਿਰ ਇਹ ਬੰਦੇ ਦੇਖ ਲਓ ਕਾਂਗਰਸ ਦੇ ਕਿੱਦਾਂ ਉੱਧਰ ਚੱਲ ਜਾਂਦੇ ਆ। ਇੱਥੋਂ ਪਤਾ ਨਹੀਂ ਲੱਗਦਾ ਵੀ ਇਹਨਾਂ ਨੂੰ ਕੋਈ ਆਈਡੀਓਲੋਜੀ ਦਾ ਕੋਈ ਲੈਣ ਦੇਣ ਨਹੀਂ, ਨਿਆਣੇ ਪਾਲਣੇ ਆ। ਇੱਕ ਸ਼ਬਦ ਇੰਦਰਜੀਤ ਜੀ, ਪ੍ਰਵੀਨ ਜੀ, ਵਰਤਿਆ ਜਾਂਦਾ ਸਿਧਾਂਤਹੀਨ ਸਮਝੌਤੇ। ਇਹ ਉਹਨਾਂ ਦੇ ਅੰਡਰ ਆਉਂਦੇ ਨੇ। ਇਹਨਾਂ ਦਾ ਕੋਈ ਸਿਧਾਂਤ ਦਾ ਮੇਲ ਮਿਲਾਪ ਨਹੀਂ ਆ। ਸਿਰਫ ਤੇ ਸਿਰਫ ਆਪਣੀ ਪਾਵਰ 'ਚ ਰਹਿਣਾ ਜਾਂ ਅੰਦਰ ਹੋਣ ਦੇ ਡਰ ਤੋਂ ਜਿਹੜਾ ਬਚਣ ਦੇ ਲਈ ਇਹ ਟਪੂਸੀਆਂ ਜਿਹੜੀਆਂ ਉਹ ਵੱਜਦੀਆਂ ਨੇ। ਜੀ ਬਿਲਕੁਲ। ਆਪਣੇ ਤਾਂ ਨਿਆਣੇ ਪੀੜੀਆਂ ਦੇ ਰੋਟੀਆਂ ਬਣਾਈ ਜਾਂਦੇ, ਇਹ ਪਰੌਂਠੇ ਬਣਾਈ ਜਾਂਦੇ ਆ, ਮਤਲਬ ਖਾਣ ਪੀਣ ਲਈ ਵਧੀਆ ਮਾਲ। ਬਾਕੀ ਲੋਕਾਂ ਦਾ ਜਿੱਦਾਂ ਪੀਰ ਪਹਿਲਾਂ ਕਹਿ ਕੇ ਗਿਆ ਵੀ ਤੁਸੀਂ ਵੀ ਦੱਸ ਰਹੇ ਆ, ਇਹ ਸਟੈਂਡ ਜਿੰਨੀ ਛੇਤੀ ਲਵਾਂਗੇ ਆਪਾਂ, ਜਿਹੜਾ ਜਿੱਥੇ ਹੱਕ ਬਣਦਾ ਆ, ਜਿਹੜਾ ਪੋਜੀਸ਼ਨ ਤੇ ਬੈਠਾ ਕੰਮ ਕਰੇ, ਜਿੱਦਾਂ ਤੁਸੀਂ ਮੀਡੀਆ ਵਾਲੇ ਆ, ਅਸੀਂ ਆਮ ਨੋਰਮਲ ਬੰਦੇ ਆ, ਜਿੱਥੇ ਬਣਦਾ ਉਨੀਆਂ ਇਹਨਾਂ ਨੂੰ ਮਤਲਬ ਕਿ ਇਦਾਂ ਦੇ ਸ਼ਬਦ ਚਲੋ ਆਪਾਂ ਨਹੀਂ ਵਰਤਣੇ ਥੋੜੇ ਜਿਹਾ, ਪਰ ਇਹਨਾਂ ਨੂੰ ਦੱਸੀਏ ਜ਼ਰੂਰ ਵੀ ਨਹੀਂ ਹੁਣ ਬਹੁਤ ਹੋ ਗਿਆ। ਜਿਹੜਾ ਭਾਜੀ ਗਿਆ ਨਾ ਭਾਜੀ, ਹਾਂਜੀ, ਕਾਂਗਰਸ ਵਾਲਾ, ਤੁਹਾਨੂੰ ਕੀ ਲੱਗਦਾ ਉਹ ਵੀ ਬਹੁਤ ਉਹਨਾਂ ਨੂੰ ਲੋੜ ਹੈ ਇਹਨਾਂ ਦੀ, ਉਹ ਤਾਂ ਪਾਲਦੇ ਆ ਇਹ। ਠੀਕ ਹੈ ਇੰਦਰਜੀਤ ਜੀ, ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ। ਮਿਹਰਬਾਨੀ ਜੀ। ਅਗਲੇ ਕਾਲਰਸ ਨਾਲ ਕਰਦੇ ਹਾਂ ਜੀ ਗੱਲਬਾਤ। ਤੁਸੀਂ ਵੀ ਸਰੋਤੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408 272 5200 ਦੇ ਉੱਤੇ ਜੀ। ਸਾਡੇ ਨਾਲ ਅਗਲੇ ਕਾਲਰ ਜੁੜੇ ਨੇ, ਢਿੱਲੋਂ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਢਿੱਲੋਂ ਆ ਜੀ। ਹਾਂਜੀ ਢਿੱਲੋਂ ਜੀ, ਬੋਲੋ ਜੀ। ਮੇਰਾ ਕੁਐਸਚਨ ਪਹਿਲਾਂ ਇਹ ਆ ਵੀ ਇਹ ਰੇਡੀਓ ਆ ਜਾਂ ਮੀਡੀਆ ਆ, ਮੈਨੂੰ ਮਗਰੋਂ ਦੱਸ ਦਿਓ, ਫੋਨ ਨਾ ਕੱਟਿਓ। ਦੂਜਾ ਇਹ ਆ, ਆਉਣ ਵਾਲੀ ਇਲੈਕਸ਼ਨ ਰਾਜਕਰਨ ਵੀਰ ਤੁਸੀਂ ਜੀ ਸਾਰਿਆਂ ਬਾਹਰਲਿਆਂ ਦੇਸ਼ਾਂ ਚੋਂ ਜੀ ਘੱਟ ਤੇ ਘੱਟ ਅੱਧੇ ਬੰਦੇ ਹੋਵੋ, ਆਉਣ ਵਾਲੀ ਇਲੈਕਸ਼ਨ ਲੜੋ। ਜੋ ਇੱਧਰ ਤੇ ਇੱਥੇ ਦੇ ਕਾਨੂੰਨ ਬੈਨੀਫਿਟ ਹੋਰ ਸਭ ਕੁਛ ਵਾ, ਜਿੰਨਾ ਚਿਰ ਤੁਸੀਂ ਦੋਵੇਂ ਜੰਗ ਮੁੰਡੇ ਆ, ਜਿੰਨਾ ਚਿਰ ਇੱਥੇ ਦੇ ਲਾ ਕਾਨੂੰਨ ਜੀ ਐਵਰੀਥਿੰਗ ਖੇਤੀ ਨਹੀਂ ਜਾਂਦੀ, ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਕੋਈ ਸੁਧਾਰ ਨਹੀਂ ਹੋਣਾ। ਦੋ ਬੰਦੇ ਸਾਡੇ ਰੇਡੀਓ ਦੇ ਵਿੱਚ ਬਹੁਤ ਚੰਗੇ ਸਨ, ਇੱਕ ਦਸਾਂਝ, ਇੱਕ ਸਾਡੀ ਉਹ ਲੜਕੀ ਅਜੀਤ ਰਣਜੋਤ, ਮੇਰਾ ਖਿਆਲ ਸੀ। ਜੀ ਬੇਨਤੀ ਕਰਦਾ, ਮੈਂ ਹੱਥ ਜੋੜਦਾ, ਉਹਨਾਂ ਦੋਵਾਂ ਬੰਦਿਆਂ ਨੂੰ ਰੇਡੀਓ ਦੇ ਵਿੱਚ ਵਾਪਸ ਲੈ ਕੇ ਆਓ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਰੇਡੀਓ ਨਾ ਕੱਟਿਓ। ਜੀ ਰੇਡੀਓ ਤੇ ਚੱਲਦਾ ਹੀ ਰਹਿੰਦਾ ਜੀ, ਰੇਡੀਓ ਤੇ ਨਹੀਂ ਕੱਟਦੇ। ਬਿਲਕੁਲ, ਜਿਹੜਾ ਰੇਡੀਓ ਮੀਡੀਆ ਦਾ ਹੀ ਭਾਗ ਹੁੰਦਾ ਹੈ ਜੀ। ਸੋ ਮੀਡੀਆ ਤੇ ਰੇਡੀਓ, ਮੀਡੀਆ ਦੇ ਕਈ ਅੰਸ਼ ਹੁੰਦੇ, ਕੋਈ ਪ੍ਰਿੰਟ ਹੁੰਦਾ ਹੈ, ਕੋਈ ਵੀਡੀਓ ਹੁੰਦਾ ਹੈ, ਕਿਤੇ ਆਡੀਓ ਹੁੰਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਦਾ ਹੀ ਜਿਹੜਾ ਇਹ ਸੁਮੇਲ ਹੁੰਦਾ ਆ ਜੀ। ਪ੍ਰਵੀਨ ਜੀ ਬਿਲਕੁਲ, ਨਾਲੇ ਅਸੀਂ ਹਰ ਇੱਕ ਬੰਦੇ ਦਾ ਆਪਣਾ ਆਪਣਾ ਕਾਰਜ ਆ ਜੀ। ਅਸੀਂ ਹਮੇਸ਼ਾ ਇੱਥੇ ਇਸੇ ਪਲੇਟਫਾਰਮ ਤੋਂ ਕਹਿੰਦੇ ਰਹਿੰਦੇ ਹਾਂ ਵੀ ਚੋਣਾਂ ਲੜਨਾ ਸਾਡਾ ਕੰਮ ਨਹੀਂ ਹੈ। ਅਸੀਂ ਵਿਸਲ ਬਲੋਅਰ ਹਾਂ। ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਜੀ ਫਲਾਂ ਥਾਂ ਵਿਜੀਲੈਂਸ ਨੇ ਛਾਪਾ ਮਾਰਿਆ, ਫਲਾਂ ਮੰਤਰੀ ਤੇ ਇੰਨੇ 100 ਕਰੋੜ ਦਾ ਐਲੀਗੇਸ਼ਨ ਲੱਗਿਆ, ਫਲਾਂ ਮੰਤਰੀ ਸੀ ਉਹ ਫਲਾਨਾ ਘਟਾਲੇ ਦੇ ਵਿੱਚ ਆਰੋਪੀ ਸੀਗਾ, ਦੋਸ਼ੀ ਸੀਗਾ, ਪਰ ਉਹਨੂੰ ਜ਼ਮਾਨਤ ਮਿਲ ਗਈ, ਬਾਹਰ ਆ ਗਿਆ, ਫਲਾਂ ਥਾਂ ਇਹ ਹੋ ਗਿਆ। ਮੀਡੀਆ ਇਨਫੋਰਮੇਟਿਵ ਆ। ਮੀਡੀਆ ਤੁਸੀਂ ਸਾਡੀ ਇਨਫੋਰਮੇਸ਼ਨ ਤੇ ਕਿੰਤੂ ਕਰ ਸਕਦੇ ਆ ਕਿ ਯਾਰ ਸਾਧੂ ਸਿੰਘ ਧਰਮਸੋਤ ਤੇ ਤਾਂ ਐਲੀਗੇਸ਼ਨ ਨਹੀਂ ਲੱਗਿਆ, ਤੁਸੀਂ ਐਵੇਂ ਜਿਹੜੀ ਗਲਤ ਖਬਰ ਦੇਤੀ, ਜਾਂ 2000 ਕਰੋੜ ਦੇ ਘਟਾਲੇ ਦੇ ਵਿੱਚ ਫਲਾਂ ਮੰਤਰੀ ਹੈ ਜਿਹੜੇ, ਉਹ ਤਾਂ ਹਾਈ ਕੋਰਟ ਗਏ ਨਹੀਂ। ਇਹ ਤਾਂ ਗੱਲ ਕਿੱਥੋਂ ਕੱਢ ਲੈਂਦੀ ਤੁਸੀਂ। ਸੋ ਇਹ ਚੀਜ਼ਾਂ ਵਾ ਅਸਲ ਦੇ ਵਿੱਚ। ਠੀਕ ਆ, ਸਾਡੀਆਂ ਕਈ ਪਸੰਦਾਂ ਵੀ ਹੁੰਦੀਆਂ ਨੇ ਜਦੋਂ ਆਪਾਂ 에ਅਰ ਤੇ ਜਿਹੜੇ ਲੋਕ ਆਉਂਦੇ ਨੇ, ਉਹਨਾਂ ਦੇ ਵਿੱਚ ਕੋਈ ਨਾ ਕੋਈ ਗੱਲ ਜਿਹੜੀ ਹੁੰਦੀ ਹੈ ਜ਼ਰੂਰ ਹੁੰਦੀ ਹੈ, ਇਸੇ ਕਰਕੇ ਉਹਨਾਂ ਨੂੰ ਸੁਣਨ ਵਾਲੇ ਨੇ। ਪਰ ਜਿਹੜੇ ਨਹੀਂ ਆ ਰਹੇ ਜਾਂ ਜਿਹੜੇ ਆ ਕੇ ਚਲੇ ਗਏ, ਉਹਨਾਂ ਦੇ ਕਿਸੇ ਦੇ ਪਰਸਨਲ ਰੀਜ਼ਨ ਹੁੰਦੇ ਨੇ, ਕਿਸੇ ਦੀਆਂ ਆਪਦੀਆਂ ਦਿੱਕਤਾਂ ਹੁੰਦੀਆਂ ਨੇ। ਸੋ ਰੇਡੀਓ ਨੇ ਕਦੇ ਵੀ ਕਿਸੇ ਨੂੰ ਟਾਟਾ ਬਾਏ ਬਾਏ ਨਹੀਂ ਕਿਹਾ, ਤੇ ਟੀਮ ਉਹੀ ਹੈ ਜੀ। ਬਿਲਕੁਲ, ਰੁਝੇਵਿਆਂ ਦੇ ਬਾਵਜੂਦ ਕਈ ਲੋਕਾਂ ਨੂੰ ਜਿਹੜਾ ਉਹ ਆਫ ਏਅਰ ਹੋਣਾ ਪੈਂਦਾ, ਕਈਆਂ ਦੀਆਂ ਆਪਣੀਆਂ ਨਿੱਜੀ ਮਜਬੂਰੀਆਂ ਜਿਹੜੀਆਂ ਉਹ ਹੋ ਜਾਂਦੀਆਂ ਨੇ। ਇਹ ਨਾਲੇ ਪ੍ਰਵੀਨ ਜੀ ਕੋਈ ਵੱਡੀ ਗੱਲ ਨਹੀਂ ਆ। ਟੀਮਾਂ ਚੇਂਜ ਵੀ ਹੁੰਦੀਆਂ ਰਹਿੰਦੀਆਂ। ਆਪਾਂ ਦੇਖਦੇ ਹਾਂ ਕੰਪਨੀਆਂ ਦੇ ਵਿੱਚ ਕੋਈ ਆਉਂਦਾ ਆ, ਕੋਈ ਜਾਂਦਾ ਆ। ਗੱਲ ਤਾਂ ਇਹ ਹੋਵੇ ਨਾ ਵੀ ਕੰਮ ਨਹੀਂ ਹੋ ਰਿਹਾ ਹੋਵੇ, ਤੇ ਫਿਰ ਤਾਂ ਬੰਦਾ ਜਿਹੜਾ ਉਸ ਚੀਜ਼ ਨੂੰ ਆ ਕੇ, ਚਲੋ ਉਹ ਆਪਣਾ ਅੱਜ ਦਾ ਇਹ ਵਿਸ਼ਾ ਹੀ ਨਹੀਂ ਹੈਗਾ। ਤੇ ਬਾਕੀ ਰਹੀ ਜਿੱਦਾਂ ਤੁਸੀਂ ਚੋਣ ਲੜਨ ਦੀ ਗੱਲ ਆਖੀ ਆ, ਹਰ ਇੱਕ ਦਾ ਆਪੋ ਆਪਣਾ ਰੋਲ ਆ ਜੀ। ਸਾਡੇ ਚੋਂ ਕੋਈ ਵੀ ਸਿਆਸਤਦਾਨ ਨਹੀਂ, ਪੋਲੀਟੀਸ਼ੀਅਨ ਨਹੀਂ। ਅਸੀਂ ਜਿਹੜੇ ਮੀਡੀਆ ਅਦਾਰੇ ਦੇ ਨਾਲ ਜੁੜ ਕੇ ਜਿਹੜੀਆਂ ਗੱਲਾਂ ਕਰਦੇ ਆ, ਅਸੀਂ ਇਸ ਨੂੰ ਆਪਣਾ ਫਰਜ਼ ਆ ਤੇ ਇਸ ਨੂੰ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਉਹ ਕਰਦੇ ਰਵਾਂਗੇ ਜਿੰਨਾ ਚਿਰ ਪ੍ਰਮਾਤਮਾ ਬਲ ਬਖਸ਼ਦਾ ਆ। ਸੋ ਬਾਕੀ ਰਹੀ ਗੱਲ ਭਵਿੱਖ ਦੇ ਵਿੱਚ, ਜੇ ਉੱਥੋਂ ਦੇ ਬੰਦਿਆਂ ਦੇ ਵਿੱਚੋਂ ਉੱਠ ਕੇ ਕੋਈ ਉੱਥੋਂ ਦੀ ਨੁਹਾਰ ਨਹੀਂ ਬਦਲ ਸਕਦਾ, ਬਾਹਰੋਂ ਕੋਈ ਬੰਦੇ ਨੇ ਇੱਦਾਂ ਜਿਹੜਾ ਉਹ ਪੋਲੀਟਿਕਸ ਦੇ ਵਿੱਚ ਜਾ ਕੇ ਕਿੰਨੀ ਕੁ ਨੁਹਾਰ ਜਿਹੜੀ ਉਹ ਬਦਲ ਲਊਗਾ। ਸੋ ਮਸਲਾ ਆ ਵੀ ਉੱਥੋਂ ਦੇ ਲੋਕਾਂ ਨੂੰ ਹੀ ਜਿਹੜਾ ਆ ਉਹ ਜਾਗ ਲੱਗ ਕੇ
ਉਹਨਾਂ ਨੂੰ ਹੀ ਜਿਹੜਾ ਉੱਥੇ ਦਾ ਸੁਧਾਰ ਕਰਨਾ ਪੈਣਾ ਆ। ਤੇ ਸਰੋਤੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408 272 5200 ਦੇ ਉੱਤੇ। ਆਪਣੇ ਅਗਲੇ ਕਾਲਰ ਵੱਲ ਵੱਧਦੇ ਹਾਂ ਜੀ, ਪ੍ਰਵੀਨ ਜੀ। ਹਾਂਜੀ, ਪਰਮਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਯਾਰ। ਹਾਂਜੀ, ਸਤਿ ਸ਼੍ਰੀ ਅਕਾਲ ਪ੍ਰਵੀਨ ਤੇ ਰਾਜਕਾਰਨ ਵੀ ਪੰਜਾਬੀ ਰੇਡੀਓ ਨਾਲ ਜੁੜ ਬੈਠੇ ਸਾਰੇ ਵੀਰ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਹਿੰਦੇ ਹੁੰਦੇ ਲਾਰਾ ਲੱਪਾ ਲਾਈ ਰੱਖਣਾ, ਟੈਂਟ ਵਿੱਚ ਕਾਨਾ ਪਾਈ ਰੱਖਣਾ। ਮੁਹੰਮਦ ਸ਼ਰੀਫ ਦਾ ਗਾਣਾ ਹੈਗਾ, ਕਈਆਂ ਦੀ ਆਦਤ ਹੁੰਦੀ ਭਾਜੀ। ਯਾਨੀ ਹੁਣ ਇੱਥੇ ਬੈਠੇ ਦਾ ਵਿਚਾਰ ਰੱਖਦੇ ਆ, ਮੈਨੂੰ ਲੱਗਦਾ ਕਿ ਭੁੱਖੇ ਕੇ ਬਾਤ ਪਾਈ ਉਹ ਰੋਟੀ, ਉਹ ਗੱਲ ਆ ਵੀ ਜਾਣੀ ਭਾਈ ਸਾਹਿਬ ਨੂੰ ਭੇਜਣਾ ਚਾਹੀਦਾ ਉੱਧਰ। ਬਾਦਲ ਦੀ ਜਗ੍ਹਾ ਹੁਣ ਸਿਆਣਾ ਹੋ ਗਿਆ, ਉੱਥੇ ਖੜਾ ਕਰ ਦਈਏ। ਇਸ ਕਰਕੇ ਜਾਣੀ ਹੁਣ ਜਿੱਦਾਂ ਇਹਨਾਂ ਦਾ ਕੋਈ ਨਾ ਕੋਈ ਸਕੰਜਾ ਕੱਸਿਆ ਜਾਵੇ ਤਾਂ ਜੋ ਆਪਣੇ ਜੇਲ੍ਹਾਂ ਦੇ ਵਿੱਚ ਬਹਾਲਣ ਇਹਨਾਂ ਨੂੰ, ਜਿੰਨਾ ਵੀ ਹੋ ਸਕਦਾ ਸਿਸਟਮ ਨੂੰ ਸੁਧਾਰਨੇ ਜੀ। ਸਾਰੇ ਤੋਂ ਪਹਿਲਾਂ ਇਹ ਪਰਮੀਤ ਜੀ ਜ਼ਰੂਰਤ ਆ। ਸਿਸਟਮ ਜਿੰਨਾ ਚਿਰ ਸੁਧਰਦਾ ਨਹੀਂ, ਇਹ ਬੰਦੇ ਨਹੀਂ ਸੁਧਰਨੇ। ਨਵੇਂ ਆ ਗਏ, ਨਵੇਂ ਆਉਣੇ ਨਹੀਂ ਦਿੰਦੇ। ਇਹ ਜਿੰਨੇ ਪੁਰਾਣੇ ਆ ਨਾ ਹੁਣ ਬਿਲਕੁਲ ਇਹਨਾਂ ਦੀ ਏਜ ਹੋਣੀ ਚਾਹੀਦੀ ਆ ਜੀ। ਉਸ ਤੋਂ ਬਾਅਦ ਇਲੈਕਸ਼ਨ ਲੜ ਹੀ ਨਹੀਂ ਸਕਦੇ। ਨਾਲੇ ਟਰਨ ਹੋਣੀ ਚਾਹੀਦੀ ਆ ਭਾਜੀ, 1 ਜਾਂ 2 ਬਸ। ਉਸ ਤੋਂ ਬਾਅਦ ਬਣਨੇ ਨਹੀਂ ਚਾਹੀਦੇ। ਤਾਂ ਇਹ ਸਿਸਟਮ ਜਿਹੜਾ ਆ ਪੂਰਾ ਤਿਆਰ ਪ੍ਰੋਪਰ ਤਿਆਰ ਹੋਣਾ ਚਾਹੀਦਾ, ਵਧੀਆ। ਤੇ ਉਹਦੇ ਤੇ ਵਧੀਆ ਇਹ ਬੰਦੇ ਜਿਹੜੇ ਵਰਕਆਊਟ ਕਰਨ, ਜਿਹੜੇ ਹੁਣ ਚੰਗਾ ਕੰਮ ਕਰਦੀ ਆ ਆਮ ਪਾਰਟੀ, ਉਹਨਾਂ ਨੂੰ ਕੀਤਾ ਨਹੀਂ ਜਾਣਾ ਚਾਹੀਦਾ। ਨਵੇਂ ਤੇ ਨਵਾਂ ਸਿਆਪਾ ਇਹ ਜਿਹੜੇ ਆਪਣੇ ਪਹਿਲੀਆਂ ਪਾਰਟੀਆਂ ਕਰ ਰਹੀਆਂ ਉਹਨਾਂ ਦੇ ਅੱਗੇ ਖੜੇ, ਉਹ ਹੋਣੇ ਨਹੀਂ ਚਾਹੀਦੇ। ਇਸ ਕਰਕੇ ਸਾਰਾ ਸੁਧਾਰ ਇਹ ਤਦੇ ਹੀ ਹੋਣਾ ਹੈ ਜੇ ਉਹਨਾਂ ਨੂੰ ਮੋਹਰੇ ਆਉਣ ਦੇਣਗੇ। ਤਾਂ ਉਹਨਾਂ ਦੇ ਰੋੜੇ ਨਾ ਬਣ, ਉਹਨਾਂ ਨੂੰ ਕੰਮ ਕਰ ਦੇਣ ਚੰਗੀ ਤਰ੍ਹਾਂ। ਹੁਣ ਬਥੇਰਾ ਚਿਰ ਕੱਢ ਵੱਢ ਲਿਆ। ਇਹ ਫਲੈਟ ਜਿਹੜੇ ਬਿਲਕੁਲ ਛੱਡਣੇ ਚਾਹੀਦੇ, ਪ੍ਰਾਪਰਟੀਆਂ ਬਿਲਕੁਲ। ਇਹ ਇੱਕ ਆਪਣੇ ਸੁਪਰੀਮ ਕੋਰਟ ਨੂੰ ਇੱਕ ਲਾਅ ਬਣਨਾ ਚਾਹੀਦਾ ਬਿਲਕੁਲ, ਨਹੀਂ ਤਾਂ ਪੰਜਾਬ ਵੇਖ ਇਹਨਾਂ ਦੇ ਚੱਕ ਕੇ ਬਾਹਰ ਖਿੱਚਣ। ਲਾਅ ਤਾਂ ਬਣਨਾ ਚਾਹੀਦਾ ਆ ਪਰਮਿੰਦਰ ਜੀ। ਇਹਦੇ ਵਿੱਚ ਲਾਅ ਬਣਾਉਣ ਵਾਲੇ ਤੇ ਉਹੀ ਆ ਨਾ ਜਿਹੜੇ ਕੋਠੀਆਂ ਤੇ ਕਾਬਜ਼ ਨੇ। ਸੋ ਪ੍ਰੋਬਲਮ ਇਹ ਜਾਂਦੀ ਸੁਪਰੀਮ ਕੋਰਟ ਤੇ। ਖਰੀਦੇ ਹੋਏ ਕਰਕੇ ਇਹਦੇ ਵਿੱਚੋਂ ਬਾਹਰ ਆਉਣ, ਚੰਗਾ ਉਹਨਾਂ ਤੇ ਵੀ ਜਾਣੀ ਆਪਣੇ ਚੰਗੀ ਇੱਕ ਸਕੀਮ ਆਉਣੀ ਚਾਹੀਦੀ ਆ। ਬਿਲਕੁਲ, ਥੈਂਕ ਯੂ। ਇਸ ਕਰਕੇ ਸਿਸਟਮ ਦੀ ਗੱਲ ਆ, ਸਿਸਟਮ ਬਦਲਣਾ ਚਾਹੀਦਾ। ਜੇ ਮੁੜ ਕੇ ਬੰਦੇ ਉਹ ਬਦਲ ਨਹੀਂ ਦਿੰਦੇ, ਉਹਨਾਂ ਨੂੰ ਬੰਦੇ ਬਾਹਰ ਕੱਢਣ ਬਿਲਕੁਲ, ਜਿਹੜੇ ਜਿਹੀ ਕਿ ਚੰਗਾ ਕੰਮ ਕਰਦੇ ਫੇ। ਆਹ ਜਿੱਦਾਂ ਹੁਣ ਮਾਰ ਦਿੱਤਾ ਮੁੰਡਾ, ਤੇ ਏਦਾਂ ਹੀ ਉਹਦੇ ਆਉਣ ਦੇ ਨਹੀਂ ਚਾਹੁੰਦੇ। ਇਹ ਚੰਗਾ ਬੰਦਾ ਸਿਸਟਮ ਹੀ ਨਹੀਂ ਚੰਗਾ ਹੋਣ ਦਿੰਦੇ, ਚੰਗਾ ਮੁੰਡੇ ਨਹੀਂ ਆਉਣ ਦਿੰਦੇ। ਪੜ੍ਹੇ ਲਿਖਿਆ ਨੂੰ ਮੋਹਰੇ ਆਉਣ ਦੇਣ ਤਾਂ ਆ ਨਾ। ਜੀ ਜੀ, ਥੈਂਕ ਯੂ ਜੀ। ਵਾਹਿਗੁਰੂ ਚੜ੍ਹਦੀ ਕਲਾ ਰੱਖੇ। ਧੰਨਵਾਦ ਜੀ। ਧੰਨਵਾਦ ਜੀ। ਸੋ ਇੱਥੇ ਜਦੋਂ ਕਹਿੰਦੇ ਆ ਨਾ ਵੀ ਪੜ੍ਹੇ ਲਿਖੇ ਨੂੰ ਅੱਗੇ ਆਉਣ ਦਾ, ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਕਿਸੇ ਨੇ PhDਆਂ ਜਿਹੜੀਆਂ ਉਹ ਕੀਤੀਆਂ ਹੋਣ ਤਾਂ ਉਹ, ਕਿਉਂਕਿ ਕਰਪਟ ਉਹ ਵੀ ਹੋ ਸਕਦਾ। ਗੱਲ ਹੈ ਵੀ ਅਕਲਮੰਦ ਬੰਦੇ ਦੀ ਜਿਹੜੀ ਇੱਥੇ ਇਸ ਟਾਈਮ ਉਹ ਮੁੱਖ ਜਿਹੜੀ ਜ਼ਰੂਰਤ ਹੁੰਦੀ ਆ। ਪਹਿਲੋਂ ਵੀ ਆਪਾਂ ਇਸ ਅਦਾਰੇ ਤੋਂ, ਮੀਡੀਆ ਤੋਂ ਆਪਾਂ ਇਹ ਆਖਦੇ ਰਹੇ ਆ, ਕਹਿੰਦੇ ਰਹੇ ਆ ਵੀ ਭਾਈ ਇਹ ਚੱਲਦਾ, ਜਿੰਨੇ ਪੰਜਾਬ ਦਾ ਸੁਧਾਰ ਕਰਨਾ ਆ ਨਾ, ਉਹਨੂੰ ਆਪਣੀ ਅਗਲੀ ਜਿਹੜੀ ਪੋਲੀਟੀਕਲ ਰਾਜਨੀਤਿਕ ਜੋ ਵੀ ਉਹ ਸੋਚ ਰਿਹਾ ਆ ਵੀ ਫਿਊਚਰ ਆ, ਭਵਿੱਖ ਆ, ਉਸ ਨੂੰ ਦਾਅ ਤੇ ਲਾ ਕੇ ਆਉਣਾ ਪੈਣਾ ਆ। ਪਰ ਪੰਜਾਬ ਦੇ ਲੋਕ ਇੰਨੇ ਕੁ ਦਰਿਆ ਦਿਲ ਤੇ ਖੁਸ਼ ਦਿਲ ਰਹਿੰਦੇ ਨੇ, ਹੈਗੇ ਨੇ ਵੀ ਜੇ ਕੋਈ ਏਦਾਂ ਕਰਦਾ ਉਹਨਾਂ ਨੇ ਮੁੜ ਕੇ ਉਸ ਨੂੰ ਮੌਕਾ ਦੇਣਾ ਹੀ ਦੇਣਾ ਆ, ਉਹਨੂੰ ਉਹ ਚਾਂਸ ਦੇਣਗੇ। ਕਿਉਂਕਿ ਕਿਹੜਾ ਪੰਜਾਬੀ ਉਹ ਇਹ ਅਜਿਹਾ ਹੋਊਗਾ ਜਿਹੜਾ ਚਾਹੁੰਦਾ ਨਹੀਂ ਆ ਵੀ ਪੰਜਾਬ ਦਾ ਭਲਾ ਹੋਵੇ। ਸੋ ਇਹ ਜੇ ਕੋਈ ਏਦਾਂ ਦਾ ਕਾਰਵਾਈ ਕਰ ਰਿਹਾ ਆ, ਜਿਹੜਾ ਕਰੂਗਾ, ਉਸ ਨੂੰ ਲੋਕਾਂ ਨੇ ਤਾਂ ਅੱਖਾਂ ਪੈਰਾਂ ਦੇ ਉੱਤੇ ਜਿਹੜਾ ਉਹ ਚੱਕ ਲੈਣਾ ਆ। ਸੋ ਇਹ ਚੀਜ਼ ਜਿਹੜੀ ਉਹ ਚੰਗੀ ਹੋਊਗੀ ਜੇ ਪੰਜਾਬ ਦੇ ਭਲੇ ਨੂੰ ਪਹਿਲ ਦੇ ਉੱਤੇ, ਆਧਾਰ ਦੇ ਉੱਤੇ ਰੱਖ ਕੇ ਜਿਹੜਾ ਉਹ ਕਰੇ। ਕਿਉਂਕਿ ਕਿਸੇ ਦਾ ਨਹੀਂ ਜੀ ਕਰਦਾ ਜੀ ਆਪਣੇ ਮੁਲਕ ਨੂੰ, ਆਪਣੇ ਪੰਜਾਬ ਮੁਲਕ ਨੂੰ ਜਿਹੜਾ ਉਹ ਛੱਡ ਕੇ ਬਾਹਰਲੇ ਪਾਸੇ ਆਵੇ। ਜੇ ਉਹੀ ਸਾਧਨ, ਉਹੀ ਰੁਜ਼ਗਾਰ, ਉਹੀ ਸਾਰੀਆਂ ਚੀਜ਼ਾਂ ਉੱਥੇ ਹੋਣ ਤਾਂ ਕੋਈ ਵੀ ਬਾਹਰ ਨੂੰ ਜਿਹੜਾ ਉਹ ਨਾ ਜਾਵੇ। ਕਿਉਂਕਿ ਹੁਣ ਵੀ ਤਾਂ ਪੰਜਾਬ ਦੇ ਜਿਹੜੇ ਜਾਏ ਆ ਉਹਨਾਂ ਨੂੰ ਤਾਂ ਪੰਜਾਬ ਤੋਂ ਬਾਹਰ ਜਾ ਕੇ ਹੀ ਰੋਜੀ ਰੋਟੀ ਕਮਾਉਣੀ ਪੈ ਰਹੀ ਆ। ਚਾਹੇ ਉਹ ਫਿਰ ਅਮਰੀਕਾ ਕਹਿ ਲਓ, ਕੈਨੇਡਾ ਕਹਿ ਲਓ, ਤੇ ਚਾਹੇ ਉਹ ਫਿਰ ਬੰਗਲੌਰ, ਨੋਇਡਾ ਕਹਿ ਲਓ, ਰਹਿਣਾ ਤਾਂ ਉਹਨੂੰ ਪੰਜਾਬ ਤੋਂ ਬਾਹਰ ਹੀ ਪੈ ਰਿਹਾ ਹੈ ਨਾ। ਸੋ ਜਿੰਨੀ ਦੇਰ ਤੱਕ ਪੰਜਾਬ ਦਾ ਇਸ ਤਰੀਕੇ ਦੇ ਨਾਲ ਆਮ ਲੋਕਾਂ ਦੇ ਜੀਵਨ ਦਾ ਵਿੱਚ ਸੁਧਾਰ ਨਹੀਂ ਨਾ ਹੁੰਦਾ, ਅਜਿਹੇ ਭ੍ਰਿਸ਼ਟ ਜੋਕਾਂ ਤੋਂ ਜਿਹੜਾ ਆ ਉਹ ਛੁਟਕਾਰਾ ਨਹੀਂ ਹੁੰਦਾ, ਉਨੀ ਦੇਰ ਤੱਕ ਲੋਕਾਂ ਦਾ ਕਾਫੀ ਜਿਹੜਾ ਨੁਕਸਾਨ ਹੁੰਦੇ ਰਹਿਣਾ। ਤੇ ਆਪਾਂ ਪ੍ਰਵੀਨ ਜੀ ਬ੍ਰੇਕ ਲੈ ਲਈਏ ਫਿਰ ਇੱਥੇ ਇੱਕ। ਜੀ ਬਿਲਕੁਲ ਜੀ, ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
Punjabi Radio USA, KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਯੂਐਸ ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ ਯੂਐਸ ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। Punjabi Radio USA, KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM. ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਇੱਕ ਵਾਰ ਫਿਰ ਤੋਂ ਰਾਜ ਕਰਮਜੀਤ ਸਿੰਘ ਜੀ ਤੁਹਾਡਾ ਵੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਇੱਕ ਵਾਰ ਫਿਰ ਜੀ ਆਇਆਂ ਨੂੰ ਆਖਦੇ ਹਾਂ। ਸਤਿ ਸ਼੍ਰੀ ਅਕਾਲ ਹੈ। ਸੋ ਮਸਲਾ ਜਿਹੜਾ ਹੈ ਗੱਲਬਾਤ ਵਿਚਾਰ ਜਿਹੜੀ ਉਹ ਆਪਾਂ ਕਰ ਰਹੇ ਹੈਗੇ ਆ ਪ੍ਰਵੀਨ ਜੀ, ਜੋ ਇਸ ਟਾਈਮ ਮੰਤਰੀਆਂ ਨੂੰ, ਸਾਬਕਾ ਮੰਤਰੀਆਂ ਨੂੰ ਤੇ ਜਾਂ ਨਵੇਂ ਬਣੇ ਮੰਤਰੀਆਂ ਨੂੰ ਇਸ ਟਾਈਮ ਅੰਦਰ
ਕਰਨ ਦਾ ਜਿਹੜਾ ਦੌਰ ਚੱਲਿਆ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ। ਸੋ ਉਸ ਦੇ ਉੱਤੇ ਆਪਾਂ ਗੱਲਬਾਤ ਜਿਹੜੀ ਚੱਲ ਰਹੀ ਆ, ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 408 272 5200 ਦੇ ਉੱਤੇ। ਹਾਂਜੀ ਬਿਲਕੁਲ, ਇਸੇ ਗੱਲਬਾਤ ਨੂੰ ਅੱਗੇ ਜਾਰੀ ਰੱਖਾਂਗੇ, ਪਰ ਸਾਡੇ ਨਾਲ ਜੁੜ ਚੁੱਕੇ ਨੇ ਅਵਤਾਰ ਸਿੰਘ ਜੀ, ਉਹਨਾਂ ਦੀ ਰਾਏ ਨੂੰ ਸ਼ਾਮਲ ਕਰਦੇ ਹਾਂ। ਉਸ ਤੋਂ ਬਾਅਦ ਇਸੇ ਤਰ੍ਹਾਂ ਗੱਲਬਾਤ ਜਿਹੜੀ ਹੈ ਪ੍ਰੋਗਰਾਮ ਚੱਲਦਾ ਰਹੇਗਾ। ਜੀ ਅਵਤਾਰ ਸਿੰਘ ਜੀ, ਤੁਸੀਂ ਆਉਣੇ ਹੋ, ਸਤਿ ਸ਼੍ਰੀ ਅਕਾਲ। ਪ੍ਰਵੀਨ ਜੀ ਤੇ ਰਾਜਕਰਨ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜੀ ਤੁਸੀਂ ਗੱਲ ਦੱਸੀ ਹੈ ਬਈ ਬਾਹਰਲੇ ਬਾਹਰ ਨੂੰ ਉੱਠਦੇ ਉੱਥੇ ਨੌਕਰੀਆਂ ਮਿਲਦੇ ਮੁੰਡਿਆਂ ਦੀ, ਹੈ ਨਾ, ਹਾਂਜੀ, ਇਹ ਜਿੰਨੇ ਮਹਿਕਮੇ ਆ ਆਪਣੇ ਲੇਬਰ ਦੇ ਕੀ ਐਂਕਣ ਦੇ ਕੀ ਹੋਰ ਜਿੰਨੇ ਦਫ਼ਤਰ ਆ 70-80 ਸਾਲ ਦੇ ਬੁੜੇ ਬੈਠੇ ਆ, ਇਹਨਾਂ ਸਾਰਿਆਂ ਨੂੰ ਕੱਢ ਦੇਣ ਜੀ। ਪੁਲਿਸ ਦੇ ਵਿੱਚ ਵੀ ਜਿੰਨੇ 65 ਤੋਂ ਜ਼ਿਆਦਾ ਸਾਰਿਆਂ ਨੂੰ ਕੱਢ ਕੇ ਨਵੇਂ ਮੁੰਡੇ ਪੜ੍ਹ ਰੱਖ ਰਹੇ ਨੇ। ਬਹੁਤ ਮੌਕਾ ਇਸ ਵੇਲੇ ਇਹਨਾਂ ਨੂੰ, ਜੀ, ਉਹਨਾਂ ਨੂੰ ਕੱਢ ਸਕਦੇ ਆ। ਦੂਜੇ ਜਿਹੜੇ ਕਫਲੇ ਦੀ ਹੁਣ ਗੱਲ ਮੈਂ ਕਰਦਾ, ਸਭ ਤੋਂ ਪਹਿਲਾਂ ਜਦ ਪਹਿਲੀ ਵਾਰੀ ਕੈਪਟਨ ਬਣਿਆ, ਤੁਹਾਨੂੰ ਪਤਾ ਬੀੜ ਦੀ ਫੈਕਟਰੀ ਇੱਕ ਹੁਸ਼ਿਆਰਪੁਰ ਆਪਣੇ ਹਾਂਜੀ ਹਾਂਜੀ ਪਾਸੇ ਲਾਗੇ ਬਲੇ ਉੱਥੇ ਕਰੋੜ ਰੁਪਈਆ ਲਿਆ ਟੈਕਸ ਪਤਾ ਉਦੋਂ। ਤੇ ਜਿਹੜਾ ਹੁਣ ਕਾਹਨ ਸਿੰਘ ਪੰਨੂ ਨੇ ਜਿਹੜਾ 5 ਕਰੋੜ ਦਾ ਲਾਇਆ ਸੀ ਜੁਰਮਾਨਾ ਉਹ ਸਿਰੇ ਤੇ, ਕਰੋੜ ਵਿੱਚ ਫੈਸਲਾ ਕੀਤਾ, ਕਰੋੜ ਰਿਹਾ ਵੀ ਆ। ਸਾਰਾ ਘਪਲੇ ਕੀਤੇ ਹੋਏ ਆ। ਜਦੋਂ ਇਹ ਪਹਿਲੀ ਵਾਰੀ ਆਇਆ ਹੈ ਨਾ, ਤੁਹਾਨੂੰ ਪਤਾ ਹੋਣਾ ਇਸ ਪਾਸੇ ਵੀ ਇਹਦੀ ਜਿਹੜੀ ਲੱਡਾ ਕੋਠੀ ਆ ਉਹ ਵੀ ਗੌਰਮੈਂਟ ਨੇ ਜ਼ਬਤ ਕੀਤੀ ਹੋਈ ਸੀ। ਜੀ ਜੀ। ਜਿਹੜਾ ਆ ਮੋਤੀ ਮਹਿਲ ਵਾ ਇੱਥੇ ਵੀ ਜਿੱਦਾਂ ਲੱਗਾ ਸੀ ਇਹਨਾਂ ਦਾ। ਸ਼ਿਮਲੇ ਚ ਜਿਹੜੀ ਜਾਇਦਾਦ ਸੀ ਉਹ ਵੀ ਇਹਦੀ ਕੁਰਕ ਕੀਤੀ ਹੋਈ ਸੀ। ਜਦੋਂ ਇਹ ਆਇਆ ਪਹਿਲਾਂ ਸੋਨੀ ਜਿਹੜੀ ਸੋਨੀ ਦਾ ਜਿਹੜਾ ਆਪਣਾ ਮੋਹਨ ਸੀ ਉਹਦਾ ਪ੍ਰਧਾਨ ਮੰਤਰੀ ਹੈ ਨਾ, ਉਹਨਾਂ ਨੂੰ ਇਹਨੇ ਕਹਿ ਕੇ ਪਹਿਲਾਂ ਸਾਰੀਆਂ ਜਿੰਨੀਆਂ ਚੀਜ਼ਾਂ ਸਾਰੀਆਂ ਨੇ ਆਪਣੀਆਂ ਉਹ ਸਾਰੀਆਂ ਇਹਨਾਂ ਤੇ ਲੈ ਲਈਆਂ ਮੁੜ ਕੇ। ਜੀ ਜੀ। ਅੱਛਾ, ਇਹ ਤੁਹਾਨੂੰ ਪਤਾ ਹੋਣਾ। ਇਹ ਵੀ ਇਹਨੇ ਕਫਲੇ ਨੇ ਕਿਤੇ ਕਫਲਾ ਜਿਹੜਾ ਆਪਣਾ ਰਾਣਾ ਗੁਰਜੀਤ ਆ, ਹਾਂਜੀ, ਇਹਦਾ ਜਿਹੜਾ ਰੋਟੀ ਪਕਾਉਂਦਾ 6 ਕਰੋੜ ਰੁਪਈਆ ਉਹਦੇ ਨਾਂ ਨਿਕਲਿਆ ਸੀ। ਵੀ ਉਦੋਂ ਰੌਲਾ ਬੜਾ ਪਿਆ ਸੀ। ਆਪਣੇ ਮੰਚੂ ਨੇ ਦੱਸਿਆ ਸੀਗਾ। ਜੀ ਜੀ। 4 ਫੁੱਟ ਦੀ ਖਦਾਈ ਕਰਕੇ 8 ਫੁੱਟ ਕੱਟ ਕੇ ਲੈ ਗਿਆ ਸੀਗਾ। ਜੀ ਜੀ। ਫਿਰ ਜਿੰਨੇ ਬਾਦਲ ਦੇ ਵਿੱਚ ਤੋਤਾ ਸਿੰਘ ਨੇ ਕਰੋੜ ਰੁਪਈਆ ਲੈ ਕੇ ਗਲਤ ਦਵਾਈ ਦਵਾ ਕੇ ਸਾਰਾ ਨਰਮਾ ਤਬਾਹ ਕਰਤਾ ਸੀ। ਹਾਂਜੀ ਬਿਲਕੁਲ। ਤੇ ਬਾਦਲ ਨੇ ਉਹਨੂੰ ਵਾਈਟ ਚੈੱਕ ਦਿੱਤੀ ਜੀ, ਕਲੀਨ ਚਿੱਟ ਵਾਈਟ। ਤੇ 200 ਕਰੋੜ ਰੁਪਈਆ ਜਾਂ ਧਰਮਕੋਟ ਦਾ ਸਾਧੂ ਥੋਵਾ ਇਹਨੂੰ ਮਿਲਿਆ ਸੀ। ਪਤਾ ਨਹੀਂ ਪੰਚਾਇਤਾਂ ਨੂੰ ਦੇਣੇ ਕਿਤੇ ਦੇਣੇ ਨੂੰ ਜੀ, ਉਹਦਾ ਪਤਾ ਨਹੀਂ ਦਿੱਤਾ। ਜਦ ਇਹਨੂੰ ਪੁੱਛਿਆ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਜੀ, ਅਫਸਰਾਂ ਨੂੰ ਪਤਾ ਹੋਊਗਾ। ਸਿੱਧੂ ਨੇ ਕੱਢਿਆ ਸੀ ਕਿ ਜਦ ਇਹਨੂੰ ਦੱਸਿਆ ਕੈਪਟਨ ਨੂੰ, ਇਹਨੂੰ ਉਹਨੂੰ ਧਰਮਕੋਟ ਨੂੰ 22,000 ਦਿੱਤੀ ਆ। ਜੀ ਜੀ ਜੀ। ਇਹ 6 ਲੱਖ ਆਪਣੇ ਡਾਲਰ ਦਾ। ਹਾਂਜੀ। ਇੱਕ ਅਮਰੀਕਾ ਦੇ ਬੰਦੇ ਨੂੰ ਜਿਹੜਾ ਆਪਣਾ ਮਿਊਜ਼ਿਕ ਦੇ ਵਿੱਚ ਚੀਜ਼ਾਂ ਪਈਆਂ ਪੁਰਾਣੀਆਂ ਹਨਾ, ਇੱਕ ਨਮੂਨਾ ਪਿਛਲੇ ਪਏ ਸੀ 6 ਲੱਖ ਨੂੰ ਬੰਦੇ ਨੇ, ਮੈਨੂੰ ਨਾਂ ਭੁੱਲ ਗਿਆ, ਉਹ ਵੇਚਿਆ। ਇਹ ਵੀ ਸਿੱਧੂ ਨੂੰ ਕੱਢ ਕੇ ਇਹਨੂੰ ਕੈਪਟਨ ਦੱਸਿਆ। ਉਹ ਕੈਪਟਨ ਦੀ ਸਲਾਹ ਨਾਲ ਵੇਚਿਆ ਗਿਆ। ਉਹ ਕੈਪਟਨ ਉਹਨੂੰ ਵੀ ਬਾਲਟੀਅਰ ਦਿੱਤੀ ਆ। ਬਿਲਕੁਲ ਜੀ, ਠੀਕ ਹੈ ਜੀ। ਥੈਂਕ ਯੂ ਅਵਤਾਰ ਸਿੰਘ ਜੀ, ਮਿਹਰਬਾਨੀ। ਇਹ ਤਾਂ ਦੇਖੋ ਜੀ ਕਿੰਨੇ ਪਹਿਲਾਂ ਇਹ ਸਸਤਾ ਜਿੰਨੇ 70-80 ਸਾਲ ਦੇ ਬੰਦੇ ਕੰਮ ਪਹਿਲਾਂ ਸਾਨੂੰ ਜਿੰਨੇ ਪੁਲਿਸ ਵਿੱਚ ਪਹਿਲਾਂ ਪੁਲਿਸ ਗੰਦੀ ਆ, ਪੁਲਿਸ ਦੇ ਕੱਢਣ ਪਹਿਲਾਂ ਸਾਰੇ ਜੀ 65 ਸਾਲ ਦੇ ਜਿੰਨੇ ਉੱਤੇ ਆ ਨਾ, ਸਾਰਿਆਂ ਘਰਾਂ ਤੋੜਦੇ ਨਵੇਂ ਮੁੰਡੇ ਰੱਖਣ। ਜਿੱਦਾਂ ਦੀ ਨੌਕਰੀ ਉੱਥੇ ਮਿਲਦੀਆਂ, ਨੌਕਰੀਆਂ ਮਿਲਣ ਤਾਂ ਬਹੁਤ ਤਰੀਕੇ ਸਸਤੇ ਪਏ। ਜਿੰਨੇ ਵੀ 65 ਤੋਂ ਉੱਤੇ ਸਾਰਿਆਂ ਉਹ ਤਾਂ ਉਹੀ ਤਾਂ ਕਰਦੇ ਆ, ਸਭ ਕੁਝ ਹੇਰਾ ਫੇਰੀਆਂ ਬੇਈਮਾਨੀ ਉਹ ਪੱਕੇ ਹੋਏ ਆ ਜੀ। ਠੀਕ ਹੈ ਜੀ, ਥੈਂਕ ਯੂ ਅਵਤਾਰ ਸਿੰਘ ਜੀ, ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ। ਚਲੋ ਇਹ ਤਾਂ ਸ਼ਾਇਦ ਪ੍ਰਵੀਨ ਜੀ ਸੰਭਵ ਨਹੀਂ ਵੀ ਸਾਰਿਆਂ ਨੂੰ ਚੱਕ ਕੇ ਜਿਹੜਾ ਉਹ ਕਰ ਦੋ, ਕਿਉਂਕਿ ਇੱਥੇ ਤਾਂ ਜਦੋਂ ਮੁੱਖ ਮੰਤਰੀ ਘੁੱਗੀ ਮਾਰ ਦਿੰਦਾ ਵੀ ਇੰਨੇ ਜਾਣੇ ਪੱਕੇ ਕਰ ਦਿੰਦੇ ਆ, ਪਰ ਕਿਉਂਕਿ ਅਦਾਲਤਾਂ ਦੇ ਵਿੱਚ ਚੱਲ ਰਹੀਆਂ ਹੁੰਦੀਆਂ ਚੀਜ਼ਾਂ ਆ, ਉਹ ਆਪਣੀ ਮਰਜ਼ੀ ਤਾਂ ਕਰ ਨਹੀਂ ਸਕਦੇ, ਚੱਲਦਾ ਨਹੀਂ ਏਦਾਂ ਜਿਹੜਾ ਉਹ ਕੰਮ। ਪਰ ਹਾਂ, ਭਾਵਨਾ ਨੂੰ ਅਸੀਂ ਜਿਹੜੀ ਉਹ ਸਮਝਦੇ ਆ ਵੀ ਤੁਸੀਂ ਕਿਉਂ ਇਸ ਪੱਖ ਤੋਂ ਜਿਹੜੀ ਉਹ ਗੱਲ ਕਰ ਰਹੇ ਆ। ਇਹਨਾਂ ਨੇ ਕੈਪਟਨ ਦੀ ਗੱਲ ਕੀਤੀ ਆ ਪ੍ਰਵੀਨ, ਉਹਨੇ ਤਾਂ ਲਿਸਟ ਬਣਾਈ ਬੈਠਾ ਸੀ, ਕਹਿੰਦੇ ਉਹ ਲਿਸਟ ਪਰ ਨਹੀਂ ਕਿਹੜੇ ਉਹਦੀ ਵੇਟ ਕਰਦਾ ਵੀ ਕਿਹੜੇ ਜਿਹੜੇ ਆ ਗ੍ਰਹਿ ਇਕੱਠੇ ਹੋਣ ਤਾਂ ਫਿਰ ਮੈਂ ਲਿਸਟ ਜਿਹੜੀ ਉਹ ਮੋਹਰੇ ਕਰਾਂ ਹਨਾ। ਉਹਦੇ ਤੇ ਬੈਠਾ ਆ ਵੀ ਕਿਤੇ ਲਿਸਟ ਦੇ ਵਿੱਚ ਇੱਕ ਹੋਰ ਲਿਸਟ ਨਿਕਲ ਆਉਣੀ ਆ ਵੀ ਉਹ ਤੇ ਬੈਠਾ ਆਰਾਮ ਦੇ ਨਾਲ ਵੀ ਕੀ ਕਰੀ ਜਾਂਦੇ ਆ। ਲੋਕਾਂ ਨੂੰ ਆਪਣੀ ਪਾਰਟੀ ਦੇ ਬੰਦਿਆਂ ਨੂੰ ਹੀ ਲੈਣ ਦੇ ਵਿੱਚ ਰੱਖਣ ਦੀ ਇਹ ਲਿਸਟਾਂ ਜਿਹਾਂ ਦੇ ਸ਼ਗੂਫੇ ਛੱਡਦੇ ਆ। ਕਰਨਾ ਕਰਾਉਣਾ ਇਹਨਾਂ ਨੇ ਕੱਖ ਨਹੀਂ ਹੁੰਦਾ। ਬਹੁਤ ਲੋਕ ਆ ਕੇ ਕਹਿੰਦੇ ਜੀ ਉਹ ਬੜੇ ਇਮਾਨਦਾਰ, ਇਹ ਹੈ ਉਹ ਹੈ। ਇਮਾਨਦਾਰੀ ਤੇ ਜੇ ਏਡੀ ਗੱਲ ਸੀ ਤੇ ਭਾਈ ਉਦੋਂ ਇਹ ਕਾਰਵਾਈਆਂ ਕਰਦੇ,
ਉਦੋਂ ਦਿਖਾਉਂਦੇ, ਸ਼ਾਇਦ ਲੋਕ ਤੁਹਾਨੂੰ ਮੁੜ ਕੇ ਮੌਕਾ ਵੀ ਦੇ ਦਿੰਦੇ ਵੀ ਹਾਂ ਨਾ ਭਾਈ ਇਹ ਤਾਂ ਵਾਕਿਆ ਹੀ ਇਸ ਚੀਜ਼ ਦੇ ਪ੍ਰਤੀ ਜਿਹੜੇ ਸੁਹਿਰਦ ਹੈਗੇ ਨੇ। ਜਦੋਂ ਰੇਤ ਦਾ ਰੌਲਾ ਪਿਆ ਸੀਗਾ, ਕੈਪਟਨ ਨੇ ਜਦੋਂ ਨਵੀਂ ਸਹੁੰ ਚੱਕੀ ਸੀ, ਉਸ ਤੋਂ ਬਾਅਦ ਚ ਹੈਲੀਕਾਪਟਰ ਤੇ ਚੜ ਗਿਆ ਸੀਗਾ। ਹੈਲੀਕਾਪਟਰ ਤੇ ਚੜ ਕੇ ਜਿਹੜਾ ਉਹ ਦੇਖ ਦੂਖ ਕੇ ਆ ਗਿਆ, ਰੌਲਾ ਰੂਲਾ ਜਿਹਾ ਪਾਇਆ, ਬਾਅਦ ਚ ਉਹੀ ਕੁਛ ਮੈਨੂੰ ਲੱਗਦਾ ਉੱਤੋਂ ਵੀ ਵੱਡੇ ਪੱਧਰ ਦੇ ਉੱਤੇ ਚੱਲਦਾ ਰਿਹਾ, ਉਹੀ ਕੁਛ ਜਿਹੜਾ ਉਹ ਹੋਈ ਜਾਂਦਾ ਰਿਹਾ। ਸੋ ਇਹਨਾਂ ਨੇ ਕਰਪਸ਼ਨ ਨੂੰ, ਇਹਨਾਂ ਨੇ ਇੱਦਾਂ ਦਾ ਜਿੱਥੇ ਜਿੱਥੇ ਪੰਜਾਬ ਦੇ ਲੋਕਾਂ ਦੀ ਸੰਘੀ ਕੁੱਟੀ ਜਾ ਰਹੀ ਆ, ਉਹਨਾਂ ਦਾ ਖੂਨ ਨੋਚਿਆ ਜਾ ਰਿਹਾ ਆ, ਉਸ ਦੇ ਉੱਤੇ ਮਲਮ ਤਾਂ ਕੀ ਲਾਉਣਾ ਆ, ਉਸ ਨੂੰ ਸਗੋਂ ਹੋਰ ਤੇਜ਼ ਰਫ਼ਤਾਰੀ ਦੇ ਨਾਲ ਕੰਮ ਕੀਤਾ। ਰਾਜੀ ਇਹਦੇ ਨਾਲ ਇੱਕ ਮਸਲਾ ਹੋਰ ਵੀ ਆ, ਉਹ ਇਹ ਹੈ ਕਿ ਪਿਛਲੇ 3-4 ਦਹਾਕਿਆਂ ਤੋਂ ਜਿਹੜੀ ਰਿਸ਼ਵਤਖੋਰੀ ਹੈ ਨਾ, ਉਹ ਸਾਡੇ ਪੰਜਾਬ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਘੁਣ ਵਾਂਗ ਲੱਗੀ ਹੋਈ ਹੈ। ਹੁਣ ਆਲਮ ਇਹ ਹੈ ਵੀ ਉੱਪਰਲੇ ਮੰਤਰੀ ਤੋਂ ਲੈ ਕੇ ਹਰੇਕ ਜਿਹੜਾ ਹੇਠਲੇ ਦਰਜੇ ਦਾ ਮੁਲਾਜ਼ਮ ਹੈ, ਉਹ ਵੀ ਇਹਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਜਿਹੜਾ ਉਹ ਇਹਦਾ ਭ੍ਰਿਸ਼ਟਾਚਾਰ ਦੇ ਨਾਲ ਗ੍ਰਸਿਆ ਪਿਆ, ਤੇ ਆਮ ਬੰਦਾ ਇਹਦਾ ਸ਼ਿਕਾਰ ਹੋਇਆ ਵਿਚਾਰਾ, ਉਹ ਮਤਲਬ ਵਿਕਟਮ ਹੈ ਇਸ ਚੀਜ਼ ਦਾ। ਹੁਣ ਰੌਲਾ ਇਹ ਹੈ ਵੀ ਅਸਲ ਦੇ ਵਿੱਚ ਮੰਤਰੀਆਂ ਤੇ ਤਾਂ ਹੋਈ ਜਾਂਦੀ ਹੈ ਕਾਰਵਾਈ, ਪਰ ਬਿਊਰੋਕ੍ਰੇਸੀ ਦੇ ਵਿੱਚ ਲੋਕ ਜਿਹੜੇ ਬੈਠੇ ਆ, ਉਹਨਾਂ ਨੇ ਕੋਈ ਘੱਟ ਨਹੀਂ ਗੁਜ਼ਾਰੀਆਂ। ਮੰਤਰੀਆਂ ਤੇ ਤਾਂ ਕਾਰਵਾਈਆਂ ਹੋ ਜਾਂਦੀਆਂ, ਆਪਾਂ ਕਹਿੰਦੇ ਕਿ ਚਲੋ ਯਾਰ ਫਲਾਂ ਬੰਦਾ ਫੜਿਆ ਗਿਆ। ਹੁਣ ਤੁਸੀਂ ਦੇਖ ਲਓ ਵੀ ਸਾਧੂ ਸਿੰਘ ਧਰਮਸੋਤ ਵਾਲੇ ਮਸਲੇ 'ਚ ਹੀ ਦੇਖ ਲਓ, ਕਿੰਨੇ ਨਾਲ ਹੋਰ ਮਹਿਕਮੇ ਦੇ ਨਾਮ ਨਾਲ ਜੁੜ ਗਏ ਆ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਹੀ ਹੁੰਦਾ ਰਿਹਾ। ਸੋ ਇਹ ਚੀਜ਼ ਨੇ ਸਾਨੂੰ, ਸਾਡੇ ਪੰਜਾਬ ਨੂੰ ਕਰਜ਼ਈ ਬਣਾਇਆ ਵਾ। ਪਿਛਲੇ 4 ਦਹਾਕਿਆਂ ਦੀ ਜਿਹੜੀ ਲੁੱਟ ਹੋਈ ਆ, ਉਹਦੇ ਨਾਲ ਪੰਜਾਬੀ ਜਿਹੜਾ ਆਮ ਪੰਜਾਬੀ ਆ, ਉਹਨੇ ਆਪਣੇ ਆਪ ਨੂੰ ਲਤਾੜਿਆ ਮਹਿਸੂਸ ਕੀਤਾ। ਇਸੇ ਕਰਕੇ ਹੁਣ ਪ੍ਰਦੇਸਾਂ ਵੱਲ ਨੂੰ, ਪ੍ਰਵਾਸ ਨੂੰ ਰੁਖ ਕਰ ਰਹੇ ਆ। ਉਹਨੂੰ ਲੱਗਿਆ ਯਾਰ ਵੀ ਇੱਥੇ ਜਿਹੜਾ ਨਾ ਤਾਂ ਸਾਡੀ ਕਿਸੇ ਨੇ ਸੁਣਵਾਈ ਕਰਨੀ ਆ, ਤੇ ਨਾ ਸਾਡਾ ਕਿਸੇ ਨੇ ਬਾਂਹ ਫੜਨੀ ਹੈ, ਤੇ ਜੇ ਕਿਸੇ ਤੋਂ ਕੰਮ ਕਰਾਉਣਾ ਤੇ ਉਹਦੇ ਬਦਲੇ ਪੈਸਾ ਦੇਣਾ ਪਊਗਾ। ਸੋ ਉਹਨੇ ਚੀਜ਼ ਨੇ ਮਾਹੌਲ ਜਿਹੜਾ ਵਾ ਉਹ ਨੈਰੇਟਿਵ ਕਰਤਾ। ਜਿਹੜਾ ਅਸਲੀ ਕਦਮ ਆ ਉਹ ਸਰਕਾਰ ਨੂੰ ਇਹ ਵੀ ਚੁੱਕਣਾ ਚਾਹੀਦਾ ਵੀ ਜਿਹੜੇ ਸਮੇਂ ਦੀਆਂ ਸਰਕਾਰਾਂ ਦੇ ਭ੍ਰਿਸ਼ਟ ਮੰਤਰੀਆਂ ਤੇ ਜਿਹੜੀਆਂ ਕਾਰਵਾਈਆਂ ਹੋ ਰਹੀਆਂ, ਉਹਦੇ ਨਾਲ ਹੀ ਇਹ ਵੀ ਹੋਣਾ ਚਾਹੀਦਾ ਵੀ ਜਿਹੜੇ ਉਹਨਾਂ ਘੁਟਾਲਿਆਂ ਜਾਂ ਉਹਨਾਂ ਘਪਲੇਬਾਜ਼ੀਆਂ ਦੇ ਵਿੱਚ ਲਿਪਤ ਜਿਹੜੇ ਅਫਸਰ ਆ, ਜਾਂ ਹੋਰ ਵੀ ਜਿੰਨੇ ਵੀ ਅਫਸਰ ਆ, ਉਹਨਾਂ ਦੀ ਜਾਂਚ ਹੋਣੀ ਚਾਹੀਦੀ, ਉਹਨਾਂ ਦੀਆਂ ਜਾਇਦਾਦਾਂ ਤੱਕ ਦੀ ਜਾਂਚ ਹੋਣੀ ਚਾਹੀਦੀ ਹੈ। ਔਰ ਜੇ ਇਹੋ ਜਿਹਾ ਕਾਨੂੰਨ ਵੀ ਬਣਨਾ ਜ਼ਰੂਰ ਚਾਹੀਦਾ ਵੀ ਜੇਕਰ ਕਿਸੇ ਤੇ ਘਪਲੇ ਦੇ ਇਲਜ਼ਾਮ ਲੱਗਣ ਤੇ ਉਹ ਸਾਬਤ ਹੋ ਜਾਣ, ਤਾਂ ਉਮਰ ਦੇ ਲਈ ਚੋਣ ਲੜਨ ਦੇ ਲਈ ਜਿਹੜਾ ਉਹ ਬੰਦਾ ਲਾਇਕ ਨਾ ਰਵੇ, ਜਾਂ ਚੋਣ ਲੜਨ ਦੇ ਉਹਨੂੰ ਕਾਬਲ ਨਾ ਮੰਨਿਆ ਜਾਵੇ। ਤੇ ਦੂਜਾ, ਪ੍ਰਾਪਰਟੀ ਅਟੈਚ ਦਾ ਕੋਈ ਨਾ ਕੋਈ ਸੁਧਾਰ ਜੇਕਰ ਮਾਨ ਸਾਹਿਬ ਆਪਣੇ ਕਾਰਜਕਾਲ ਦੇ ਵਿੱਚ ਕਰ ਜਾਣ, ਤਾਂ ਆਹ ਜਿਹੜੀਆਂ ਕਰੋੜਾਂ ਅਰਬਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਤੁਸੀਂ ਸੁਣਦੇ ਆ ਹਲਫਨਾਮੇ 5 ਸਾਲਾਂ ਬਾਅਦ ਕਿ ਫਲਾਂ ਬੰਦੇ ਦੀ ਜੀ ਇੰਨੀ ਜਾਇਦਾਦ ਸੀ, ਐਕਟੀ ਉਹਦੀ ਇੰਨੇ 100 ਕਰੋੜ ਹੋ ਗਈ, ਫਲਾਣੇ 5 ਸਾਲ ਪਹਿਲਾਂ ਇੰਨੀ ਸੀ, ਇੰਨੇ 100 ਕਰੋੜ ਦੀ ਹੋ ਗਈ, ਤਾਂ ਉਹਨਾਂ ਤੇ ਨੱਥ ਪਾਈ ਜਿਹੜੀ ਆ ਜਾ ਸਕਦੀ ਆ। ਤੇ ਅਸਲ ਦੇ ਵਿੱਚ ਇਹ ਬੇਸ਼ੱਕ ਲੋਕ ਇਹਨੂੰ ਪੋਲੀਟੀਕਲ ਵੈਂਡੇਟਾ ਕਹਿ ਦੇਣ, ਕੁਛ ਕਹਿ ਦੇਣ, ਲੋਕ ਇਹ ਵੀ ਕਹਿ ਦੇਣ ਕਿ ਜੀ ਕਾਂਗਰਸ ਵਾਲੇ ਤਾਂ ਬੜੇ ਵਿਕਟਮ ਆ ਜੀ, ਬੜੇ ਬੀਬੇ ਆ। ਨਹੀਂ, ਜਾਂਚ ਹਰ ਕਿਸਮ ਦੀ ਜਾਂਚ ਹੋਣੀ ਚਾਹੀਦੀ ਹੈ। ਕਿੰਨੇ ਘਪਲੇ ਕੀਤੇ, ਕਿਸ ਨੇ ਕੀਤੇ, ਕਿੱਥੇ ਕਿੱਥੇ ਹੋਏ, ਔਰ ਭਾਵਾਂ ਦੀ ਕੋਈ ਵੀ ਆ, ਭਾਵਾਂ ਦੀ ਕੋਈ ਅਕਾਲੀ ਆ, ਕਾਂਗਰਸੀ, ਆਮ ਆਦਮੀ ਪਾਰਟੀ ਦਾ ਆਪਦਾ ਕੋਈ ਮੰਤਰੀ ਹੈ, ਬੇਝਿਜਕ ਹਰ ਬੰਦੇ ਤੇ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ। 5 ਮੰਤਰੀਆਂ ਦੇ ਤਾਂ ਬਾਰੇ ਆਪਾਂ ਚਰਚਾ ਕਰ ਹੀ ਰਹੇ ਹਾਂ, ਵਿਜੇ ਸਿੰਗਲਾ ਜੀ, ਉਸ ਤੋਂ ਬਾਅਦ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਹੁਣ ਭਾਰਤ ਭੂਸ਼ਣ ਆਸ਼ੂ। ਪਰ ਜਿਹੜੇ ਰਹਿੰਦੇ ਆ, ਜਿਹੜੇ ਫਾਈਲਾਂ ਦੇ ਡਰ ਤੋਂ ਗਏ ਆ ਦੂਜੇ ਪਾਸੇ ਪਾਲਾ ਬਦਲ ਕੇ, ਜਾਂਚ ਉਹਨਾਂ ਤੇ ਵੀ ਜੇ ਕੋਈ ਐਲੀਗੇਸ਼ਨ ਲੱਗਦਾ ਤੇ ਜਾਂਚ ਮੇਰਾ ਖਿਆਲ ਆ ਉਹਨਾਂ 'ਚ ਵੀ ਹੋ ਜਾਣੀ ਚਾਹੀਦੀ ਹੈ। ਕਿਉਂਕਿ ਜਿਹੜੇ ਕੈਪਟਨ ਸਾਹਿਬ ਫਾਈਲਾਂ ਦੇ ਕੇ ਆਏ ਆ, ਉਹ ਫਾਈਲਾਂ ਤੇ ਕਿਸੇ ਦੇ ਜਿਹੜੇ ਆ ਇਕੱਲੇ ਨਾਂ ਹੀ ਨਹੀਂਗੇ, ਉਹ ਫਾਈਲਾਂ ਦੇ ਉੱਤੇ ਕਾਲੇ ਕਾਰਨਾਮੇ ਜਿਹੜੇ ਆ ਉਹ ਵੀ ਲੁਕੇ ਹੋਏ ਆ। ਐਵੇਂ ਸਿਆਸੀ ਬੰਦਾ ਕਿਸੇ ਕੋਲੇ ਸਰੈਂਡਰ ਨਹੀਂ ਕਰਦਾ ਕਮਜ਼ੋਰੀ ਤੋਂ ਬਿਨਾਂ, ਜਾਂ ਉਹਦੀ ਕੋਈ ਲੂਪ ਹੋਲ ਜਿੰਨਾ ਚਿਰ ਮਿਲ ਨਹੀਂ ਜਾਂਦਾ ਉਹਦੇ ਤੋਂ ਬਿਨਾਂ। ਜੀ 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 ਬਿਲਕੁਲ। ਸੋ ਇੱਕ ਤਾਂ ਇਹ ਵੀ ਹੋ ਗਿਆ ਨਾ ਪ੍ਰਵੀਨ, ਵੀ ਪੰਜਾਬ ਦੇ ਲੋਕਾਂ ਨੇ ਪਤਾ ਨਹੀਂ ਮਾਦਾ ਹੀ ਇੰਨਾ ਕੁ ਜ਼ਿਆਦਾ ਸਟਰੋਂਗ ਕਰ ਲਿਆ ਵੀ ਅਜਿਹੇ ਭ੍ਰਿਸ਼ਟ ਲੋਕ ਬਾਰ-ਬਾਰ ਆਈ ਜਾਂਦੇ, ਕਰੀ ਜਾਂਦੇ ਆ, ਫਿਰ ਉਹਨਾਂ ਨੂੰ ਮੁੜ ਸਿਰ ਤੇ ਜਿਹੜਾ ਉਹ ਬਿਠਾਈ ਜਾਂਦੇ ਆ, ਜਾਂ ਫਿਰ ਕਹਿ ਲਓ ਵੀ ਉਹਨਾਂ ਤੱਕ ਉਹ ਗੱਲ ਪਹੁੰਚਦੀ ਨਹੀਂ ਆ, ਤੇ ਜਾਂ ਫਿਰ ਉਹ ਹਜਮ ਕਰ ਜਾਂਦੇ ਵੀ ਚੱਲ ਕੋਈ ਨਹੀਂ, ਇੰਨਾ ਕੁ ਤਾਂ ਇਹਨਾਂ ਨੇ ਕਰਨਾ ਹੀ। ਆਈ ਥਿੰਕ ਉਹ ਵੀ ਇੱਕ ਵਿਚਾਰਧਾਰਾ ਨੂੰ ਥੋੜ੍ਹਾ ਜਿਹਾ ਬਦਲਣ ਦੀ ਇਸ ਦੇ ਵਿੱਚ ਜ਼ਰੂਰਤ ਆ, ਚਾਹੇ ਚਵਾਨੀ ਦਾ ਹੈ ਤੇ ਚਾਹੇ ਕਰੋੜਾਂ ਦਾ ਆ। ਉਹ ਚੀਜ਼ਾਂ ਨੂੰ ਜਿਹੜਾ ਬਿਲਕੁਲ ਰੋਕਣ ਵਾਲੀ ਜਿਹੜੀ ਉਹ ਜ਼ਰੂਰਤ ਆ, ਤੇ ਲੋਕਾਂ ਨੂੰ ਕਰੜੇ ਜਿਹੜੇ ਇਸ ਦੇ ਵਿੱਚ ਫੈਸਲੇ ਲੈਣ ਦੀ ਜਿਹੜੀ ਉਹ ਜ਼ਰੂਰਤ ਨਾਲ ਦੇ ਨਾਲ ਹੈਗੀ ਆ। ਹੁਣ ਦੇਖੋ ਕੀ ਕਰਦੇ ਆ, ਬੜੀਆਂ ਆਸਾਂ ਉਮੀਦਾਂ ਦੇ ਨਾਲ ਲੋਕਾਂ ਨੇ ਜਿਹੜੀ ਇਸ ਸਰਕਾਰ ਨੂੰ ਚੁਣਿਆ ਆ, ਕਿਉਂਕਿ ਇੰਨਾ ਵੱਡਾ ਜਿਹੜਾ ਮੈਂ ਨਹੀਂ ਸੋਚਦਾ ਵੀ ਪੰਜਾਬ ਦੇ ਇਤਿਹਾਸ ਦੇ ਵਿੱਚ ਕਿਸੇ ਪਾਰਟੀ ਨੂੰ ਇੰਨਾ ਵੱਡੀ ਜਿਹੜੀ ਜਿੱਤ ਆ ਜਿਹੜੀ ਉਹ ਪ੍ਰਾਪਤ ਹੋਈ ਹੋਵੇ, ਤੇ ਜੇ ਵੀ ਇਸ ਚੀਜ਼ ਦੇ ਹੁੰਦਿਆਂ ਹੋਇਆਂ ਵੀ ਕਾਰਵਾਈਆਂ ਨਾ ਕਰ ਸਕਣ,
ਫਿਰ ਤਾਂ ਲੋਕਾਂ ਨੇ ਜਿਹੜੇ ਸਵਾਲ ਕਰਨੇ। ਪਰ ਚਲੋ ਉਮੀਦ ਰੱਖਦੇ ਹਾਂ ਵੀ ਕੁਛ ਨਾ ਕੁਛ ਕਰਨ। ਇਸੇ ਤਰੀਕੇ ਦੇ ਨਾਲ ਹੋਰ ਵੀ ਜਿਹੜੇ ਭ੍ਰਸ਼ਟ ਨੇ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਜਿਹੜਾ ਉਹ ਜ਼ਰੂਰ ਪਹੁੰਚਾਉਣ। ਤੇ ਪ੍ਰਵੀਨ, ਆਪਣੇ ਪ੍ਰੋਗਰਾਮ ਦਾ ਸਮਾਂ ਵੀ ਹੁਣ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਫੇਰ ਹਾਜ਼ਰ ਹੋਵਾਂਗੇ ਜੀ। ਕੱਲ ਨੂੰ ਮੰਗਲਵਾਰ ਨੂੰ ਤਾਂ ਆਪਾਂ ਸਾਂਝੀ ਸਾਥ ਦੇ ਵਿੱਚ ਫਾਰਮਿੰਗ ਦੇ ਨਾਲ ਗੱਲਬਾਤ ਜਿਹੜੀ ਉਹ ਕਰਦੇ ਹੁੰਦੇ ਆ। ਸੋ ਕੱਲ ਨੂੰ ਜਿਹੜੀ ਕਿਸਾਨੀ ਖੇਤੀਬਾੜੀ ਦੀ ਜਿਹੜੀ ਗੱਲਬਾਤ ਉਹ ਹੋਵੇਗੀ। ਸੋ ਉਹਦੇ ਲਈ ਵੀ ਤੁਸੀਂ ਜਿਹੜਾ ਜ਼ਰੂਰ ਜੁੜਿਓ। ਹੁਣ ਇਸ ਤੋਂ ਅਗਲਾ ਪ੍ਰੋਗਰਾਮ ਦੇਸੋਂ ਪ੍ਰਦੇਸ ਬਲਵਿੰਦਰ ਕੌਰ ਹੋਣੀ ਜਿਹੜੇ ਆ ਉਹ ਲੈ ਕੇ ਹਾਜ਼ਰ ਹੋਣਗੇ। ਹੁਣ ਆਪਾਂ ਲੈਂਦੇ ਆ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।